ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਣ ਵਖਦੇ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 1 ਮਈ ਦਿਨ ਸੋਮਵਾਰ ਜੁੜ ਚੁੱਕੇ ਨੇ ਆਪਣੇ ਨਾਲ ਪੰਜਾਬ ਤੋਂ ਖਬਰਾਂ ਦੇ ਬਾਰੇ ਜਾਣਕਾਰੀ ਦੇਣ ਦੇ ਲਈ ਨਿਊਜ਼ ਐਨਾਲਿਸਟ ਦੀਪਕ ਸ਼ਰਮਾ ਚਨਾਰਥਲ ਜੀ। ਦੀਪਕ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ। ਸਤਿ ਸ਼੍ਰੀ ਅਕਾਲ ਰਾਜਕਰਨਵੀਰ ਸਿੰਘ ਜੀ। ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਮੈਡੀਕੇਅਰ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਚੱਲ ਰਹੇ ਮੈਡੀਕੇਅਰ ਦੇ ਵਿੱਚ ਚੇਂਜਸ ਕਰਵਾਉਣੀਆਂ ਹੈ, ਵੱਖ-ਵੱਖ ਪਲਾਨਸ ਬਾਰੇ ਜਾਣਕਾਰੀ ਹਾਸਲ ਕਰਨੀ ਹੈ ਤਾਂ ਸੰਪਰਕ ਕਰ ਸਕਦੇ ਹੋ 408-272-2500 ਦੇ ਉੱਤੇ। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਗੁਰਦੀਪ ਸਿੰਘ ਵਿਰਦੀ ਕਲੋਵੇ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਮਨਦੀਪ ਸਿੰਘ ਮਨਜੀਤ ਸਿੰਘ ਸੈਨ ਹੋਜ਼ੇ, ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਆਓ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਦੀਪਕ ਜੀ ਦੇ ਨਾਲ ਕੀ ਕੁਝ ਚੱਲ ਰਿਹਾ ਹੈ ਪੰਜਾਬ ਅਤੇ ਮੁਲਕ ਭਰ ਦੇ ਵਿੱਚ, ਉੱਥੇ ਉਸ ਦੇ ਉੱਤੇ ਝਾਤਖੋਰੀ ਕਰਦੇ ਹਾਂ। ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਦੀਪਕ ਜੀ, ਮੋਰਿੰਡਾ ਬੇਅਦਬੀ ਮਾਮਲੇ ਦਾ ਜਿਹੜਾ ਦੋਸ਼ੀ ਜਸਬੀਰ ਜੱਸੀ ਦੀ ਮੌਤ ਹੋ ਗਈ। ਬਿਲਕੁਲ ਜੀ। 24 ਅਪ੍ਰੈਲ ਨੂੰ ਇਹ ਘਟਨਾ ਮੋਰਿੰਡਾ ਦੇ ਇਤਿਹਾਸਕ ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਵਾਪਰੀ ਸੀ, ਜਿਹਦਾ ਵੀਡੀਓ ਕਲਿੱਪ ਸਾਹਮਣੇ ਆਉਣ ਤੋਂ ਬਾਅਦ ਕਿੰਨੇ ਹੀ ਹਿਰਦਿਆਂ ਨੂੰ ਠੇਸ ਪਹੁੰਚਦੀ ਹੈ ਕਿ ਉਹ ਬੰਦਾ ਅੰਦਰ ਆਉਂਦਾ ਤੇ ਹੱਥ ਜਾ ਮਾਰਦਾ ਹੋਇਆ ਸੰਗਤ ਨੂੰ ਪਰੇ ਕਰਦਾ, ਅਚਾਨਕ ਉਹ ਜਿਹੜੀ ਗ੍ਰਿਲ ਲੱਗੀ ਹੁੰਦੀ ਆ ਉਹਨੂੰ ਟੱਪ ਕੇ ਪਾਠੀ ਸਿੰਘਾਂ ਨਾਲ ਉਹਨਾਂ ਨਾਲ ਧੱਕਾ ਮੁੱਕੀ ਕਰਦਾ, ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਹੱਥ ਮਾਰ ਕੇ ਖਿੰਡਾਉਣ ਦੀ ਕੋਸ਼ਿਸ਼ ਕਰਦਾ। ਜਿਹੜੀ ਬੀਬੀ ਪਿੱਛੇ ਚੌਰ ਸਾਹਿਬ ਦੀ ਸੇਵਾ ਨਿਭਾ ਰਹੀ ਸੀ ਉਹਨੂੰ ਵੀ ਮਤਲਬ ਕਿ ਜਦੋਂ ਰੋਕਣ ਦੀ ਕੋਸ਼ਿਸ਼ ਕਰਦੇ ਉਸ ਨੂੰ ਵੀ ਧੱਕਾ ਮਾਰਦਾ ਤੇ ਉਸ ਤੋਂ ਬਾਅਦ ਸੰਗਤ ਉਹਨੂੰ ਫੜ ਵੀ ਲੈਂਦੀ ਆ, ਉਹਦੇ ਨਾਲ ਚੰਗੀ ਕੁੱਟਮਾਰ ਵੀ ਹੁੰਦੀ ਹੈ ਤੇ ਪੁਲਿਸ ਉਸ ਨੂੰ ਆਪਣੀ ਹਿਰਾਸਤ ਵਿੱਚ ਵੀ ਲੈ ਲੈਂਦੀ ਹੈ। ਉਸ ਤੋਂ ਬਾਅਦ ਧਰਨਾ ਮੁਜ਼ਾਹਰਾ ਵੀ ਚੱਲਦਾ, ਰੋਸ ਮੁਜ਼ਾਹਰਾ ਚੱਲਦਾ, ਪਰ ਉਸ ਨੂੰ ਪੁਲਿਸ ਆਪਣੀ ਕਸਟਡੀ 'ਚ ਲੈਣ ਤੋਂ ਬਾਅਦ ਮਾਨਸਾ ਦੀ ਜੇਲ੍ਹ 'ਚ ਲੈ ਜਾਂਦੀ ਹੈ। ਤੇ ਮਾਨਸਾ ਦੀ ਜੇਲ੍ਹ ਦੇ ਵਿੱਚ ਪਤਾ ਲੱਗਦਾ ਕਿ ਲੰਘੇ ਸੋਮਵਾਰ ਦੀ ਭਾਰਤੀ ਸਮੇਂ ਅਨੁਸਾਰ ਸੋਮਵਾਰ ਦੀ ਸ਼ਾਮ ਜੇ ਨੂੰ 4 ਵਜੇ ਤੋਂ ਬਾਅਦ ਉਸ ਨੂੰ ਕਹਿੰਦੇ ਕਿ ਸਾਹ ਲੈਣ ਦੀ ਦਿੱਕਤ ਆ ਰਹੀ ਆ ਜੀ, ਹੈ ਨਾ। ਉਹਦੀ ਸਿਹਤ, ਉਹ ਕਹਿੰਦਾ ਠੀਕ ਨਹੀਂ, ਮੈਨੂੰ ਆਪਣੇ ਦਿਲ ਦੇ ਵਾਲੇ ਪਾਸੇ ਦਰਦ ਜਾਂ ਮਹਿਸੂਸ ਹੁੰਦਾ ਤੇ ਉੱਥੇ ਮੈਡੀਕਲੀ ਚੈੱਕਅਪ ਤੋਂ ਬਾਅਦ ਲੱਗਦਾ ਕਿ ਉਹਨੂੰ ਹਸਪਤਾਲ ਲਿਜਾਣਾ ਪੈਣਾ ਤੇ ਉਹਨੂੰ ਮਾਨਸਾ ਦੇ ਹਸਪਤਾਲ ਲਿਆਂਦਾ ਜਾਂਦਾ ਤੇ ਉੱਥੇ ਰਾਤ 9:15 ਵਜੇ ਪਤਾ ਲੱਗਦਾ ਕਿ ਉਹ ਇਲਾਜ ਦੇ ਦੌਰਾਨ ਹੀ ਦਮ ਤੋੜ ਜਾਂਦਾ ਤੇ ਮੁੱਢਲਾ ਕਾਰਨ ਇਹੀ ਮੰਨਿਆ ਜਾ ਰਿਹਾ ਕਿ ਉਹਨੂੰ ਸ਼ਾਇਦ ਸਾਹ ਲੈਣ 'ਚ ਦਿੱਕਤ ਆਈ, ਸ਼ਾਇਦ ਹਾਰਟ ਅਟੈਕ ਦੀ ਕੋਈ ਦਿੱਕਤ ਹੈ ਜਾਂ ਮਤਲਬ ਕਿ ਕਿਸੇ ਤਰ੍ਹਾਂ ਮਤਲਬ ਦਿਲ ਦੇ ਵਿੱਚ ਦਰਦ ਹੋਣ ਕਾਰਨ ਉਹਦੀ ਜਾਨ ਗਈ ਹੈ। ਸੋ ਮੁੱਢਲਾ ਕਾਰਨ ਇਹੀ ਮੰਨਿਆ ਜਾ ਰਿਹਾ, ਪਰ ਹੁਣ ਕਹਿੰਦੇ ਕਿ ਬਕਾਇਦਾ ਉਹਦਾ ਪੋਸਟਮਾਰਟਮ ਹੋਏਗਾ, ਉਹਦੇ ਵਿੱਚ ਉਹ ਰਿਪੋਰਟ, ਉਹ ਤੱਥ ਸਾਹਮਣੇ ਆ ਜਾਣਗੇ ਮੌਤ ਦਾ ਕਾਰਨ ਕੀ ਹੈ ਜੀ। ਇਸ ਘਟਨਾ ਨੇ ਰਾਤ 9:30 ਵਜੇ ਜਦੋਂ ਇਹ ਖਬਰ ਨਸ਼ਰ ਹੋਣੀ ਸ਼ੁਰੂ ਹੋਈ, 9:30 ਵਜੇ ਤੋਂ ਪਤਾ ਲੱਗਣਾ ਸ਼ੁਰੂ ਹੋਇਆ ਤਾਂ ਸੋਸ਼ਲ ਮੀਡੀਆ ਤੇ ਹੌਲੀ ਫੈਲਣੀ, ਤਾਂ ਉਹਦੇ ਪਰ ਮੈਂ ਕਮੈਂਟ ਦੇਖ ਰਿਹਾ ਸੀ, ਕੁਝ ਨੇ ਇਸ ਹਵਾਲੇ ਨਾਲ ਗੱਲ ਕੀਤੀ ਕਿ ਇਹ ਕੁਦਰਤ ਦਾ ਭਾਣਾ, ਇੱਥੇ ਹੀ ਇਨਸਾਫ ਹੈ, ਇੱਥੇ ਹੀ ਸੱਚ ਝੂਠ ਦਾ ਨਿਤਾਰਾ ਹੋ ਜਾਂਦਾ। ਔਰ ਕੁਝ ਨੇ ਕਿਹਾ ਕਿ ਹੋ ਸਕਦਾ ਕਿ ਇਹਦੇ ਪਿੱਛੇ ਮਤਲਬ ਕਿ ਉਸ ਦਿਨ ਦੀ ਜਿਹੜੀ ਕੁੱਟਮਾਰ ਹੈ ਉਹ ਕਾਰਨ ਬਣ ਗਈ ਹੋਵੇ, ਕਿਤੇ ਕੋਈ ਇਹੀ ਜਿਹੀ ਗੁੱਝੀ ਸੱਟ ਲੱਗ ਗਈ ਹੋਵੇ। ਕੁਝ ਕਹਿੰਦੇ ਕਿ ਨਹੀਂ, ਪੁਲਿਸ ਕਸਟਡੀ ਦੇ ਵਿੱਚ ਵੀ ਕਿਤੇ ਇਹ ਨਾ ਹੋਇਆ ਹੋਵੇ ਕਿ ਕੌਣ ਇਹਨੂੰ ਕੋਰਟ ਕਚਹਿਰੀ ਲੈ ਕੇ ਇਹ ਘੁੰਮੂਗਾ, ਕਿਤੇ ਇਹੋ ਜਿਹਾ ਕੁਛ ਇਹ ਵੀ ਨਾ ਹੋਵੇ ਕਿ ਉੱਥੇ ਵੀ ਕੋਈ ਵਰਤਾਰਾ ਇਹੋ ਜਿਹਾ ਵਾਪਰਿਆ ਹੋਵੇ ਕਿ ਕਿਉਂਕਿ ਕਿੰਨਿਆਂ ਦੇ ਹਿਰਦੇ ਬਲੂੰਦ ਰਹੇ ਨੇ, ਇਸ ਲਈ ਵੀ ਇਹ ਮੰਨਿਆ ਜਾ ਰਿਹਾ। ਸੋ ਇਹ ਤਿੰਨੇ ਹਵਾਲਿਆਂ ਨਾਲ ਚਰਚਾ ਖੂਬ ਕੱਲ੍ਹ ਦੀ ਚੱਲ ਰਹੀ ਹੈ ਜੀ, ਤੇ ਇਹ ਆਉਣ ਵਾਲੇ ਦਿਨਾਂ 'ਚ ਇਹਦੀ ਜਾਂਚ ਵੀ ਹੋਏਗੀ ਜੋ ਮਰਜ਼ੀ ਹੋਵੇ। ਪਰ ਇਹ ਮਤਲਬ ਕਿ 7ਵੇਂ ਦਿਨ ਬੇਅਦਬੀ ਕਾਂਡ ਦੇ 7ਵੇਂ ਦਿਨ ਜਸਵੀਰ ਸਿੰਘ ਜੱਸੀ ਦੀ ਮੌਤ ਹੋ ਜਾਂਦੀ ਹੈ। ਹੁਣ ਇਸ ਨੂੰ ਕੁਝ ਕੁਦਰਤੀ ਵਰਤਾਰਾ ਮੰਨ ਕੇ ਚੱਲ ਰਹੇ ਨੇ ਕਿ ਇਹ ਕੁਦਰਤ ਦੇ ਰੰਗ ਨੇ, ਕਿ ਤੁਸੀਂ ਦੇਖੋਗੇ ਜਿਹੜਾ ਮਤਲਬ ਉਹ ਇਸ ਨੂੰ ਇਸ ਹਵਾਲੇ ਨਾਲ ਵੀ ਕੱਢਿਆ ਜਾ ਰਿਹਾ ਕਿ ਤੁਸੀਂ ਝਾਤ ਮਾਰ ਕੇ ਦੇਖੋ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਤੇ ਸਮੇਂ-ਸਮੇਂ ਹਮਲੇ ਕੀਤੇ, ਉਹਨਾਂ ਦਾ ਹਸ਼ਰ ਕੀ ਹੋਇਆ ਆਪਣੇ ਆਪ ਇਸ ਹਵਾਲੇ ਨਾਲ ਵੀ। ਪਰ ਇਹਦੇ ਵਿੱਚੋਂ ਇੱਕ ਫਿਕਰਮੰਦੀ ਅਜੇ ਖੜੀ ਆ ਰਾਜਵੀਰ ਜੀ, ਕਿ ਉਹ ਇਹ ਆ ਕਿ ਸਵਾਲ ਇਹ ਹੈ ਕਿ ਕਿਤੇ ਇਹ ਤਾਂ ਨਹੀਂ ਕਿ ਇਹਦੇ ਪਿੱਛੇ ਕੋਈ ਹੋਰ ਸੀ, ਉਹ ਤੋਂ ਉੱਥੇ ਤੱਕ ਪਹੁੰਚਣ ਤੋਂ ਫਿਰ ਵਾਂਝੇ ਰਹਿ ਗਏ। ਇਹ ਪਹਿਲਾਂ ਵੀ ਕਈ ਵਾਰ ਅਜਿਹੇ ਸਵਾਲ ਉੱਠੇ ਨੇ ਕਿ ਕਈ ਵਾਰ ਕੀ ਇਹਦੇ ਨਾਲ ਸਬੂਤ ਤਾਂ ਨਹੀਂ ਮਿਟ ਗਏ, ਇਹਦੇ ਨਾਲ ਉੱਥੇ ਤੱਕ ਪਹੁੰਚਣ ਦੇ। ਬੇਸ਼ੱਕ ਉਹਦੇ ਨੇੜਲੇ ਪਰਿਵਾਰਾਂ, ਆਂਢੀਆਂ ਗੁਆਂਢੀਆਂ ਵੱਲੋਂ ਕਿਹਾ ਗਿਆ ਨਹੀਂ ਜੀ, ਦਵਾਈ ਚੱਲਦੀ ਹੈ ਜੀ, ਮਤਲਬ ਕੀ ਅਜਿਹੇ ਲੋਕ ਮਤਲਬ ਕਿਸੇ ਦੇ
ਹੱਥ ਠੋਕ ਕੇ ਤਾਂ ਨਹੀਂ ਬਣ ਕੇ ਜੀਆਂ ਮਦਭਾਗੀ ਘਟਨਾ ਨੂੰ ਅੰਜਾਮ ਦਿੰਦੇ। ਜੀ ਇਸ ਲਈ ਇਹ ਸਵਾਲ ਜਿਉਂ ਦਾ ਤਿਉਂ ਉੱਥੇ ਖੜਾ ਹੈ ਕਿ ਕਿਤੇ ਇਹਦੇ ਨਾਲ ਸਾਰਾ ਕੁਝ ਧੋਤਾ ਤਾਂ ਨਹੀਂ ਗਿਆ, ਮਾਮਲਾ ਹੀ ਖਤਮ ਹੋ ਗਿਆ ਹੋਵੇ। ਇਹ ਵੀ ਇੱਕ ਪਹਿਲੂ ਹੈਗਾ। ਸੋ ਕੱਲ ਦੀ ਖਬਰ ਹੈ ਜੀ, ਹੁਣ ਅੱਜ ਉਹ ਤੋਂ ਬਾਅਦ ਪੋਸਟਮਾਰਟਮ ਤੋਂ ਬਾਅਦ ਉਹਦੇ ਪਰਿਵਾਰ ਨੂੰ ਮੇਰਾ ਖਿਆਲ ਉਹਦੀ ਦੇਹ ਸੌਂਪ ਦੇਣਗੇ ਤੇ ਉਹ ਤੋਂ ਬਾਅਦ ਫਿਰ ਉਹਦਾ ਸੰਸਕਾਰ ਕੀਤਾ ਜਾਣਾ। ਪਰ ਅਜੇ ਪੋਸਟਮਾਰਟਮ ਹੋਣਾ, ਉਸ ਤੋਂ ਬਾਅਦ ਮੌਤ ਦੇ ਕਾਰਨ ਸਾਹਮਣੇ ਆਉਣ ਦਾ ਪਹਿਲੂ ਖੜਾ, ਤੇ ਫਿਰ ਉਹ ਤੋਂ ਬਾਅਦ ਇੱਕ ਜਾਂਚ ਟੀਮ ਨੇ ਜਾਂਚ ਵੀ ਕਰਨਾ ਕਿ ਇਹਦੇ ਪਿੱਛੇ ਕੋਈ ਹੋਰ ਕਾਰਨ ਤਾਂ ਨਹੀਂ ਸੀਗਾ। ਸੋ ਇਹ ਸਾਰੇ ਪਹਿਲੂ ਅਜੇ ਵਿਚਾਰਦੀ ਨਹੀਂ। ਜੀ ਜੀ ਬਿਲਕੁਲ। ਅਗਲੀ ਦੀਪਕ ਜੀ ਗੱਲ ਕਰਦੇ ਜਾਈਏ, ਇਹ ਇਸ ਟਾਈਮ ਬਿਲਕੁਲ ਹੌਟ ਇਸ਼ੂ ਉੱਥੇ ਦਾ ਬਣ ਚੁੱਕਾ ਆ, ਕੀ ਕੁਛ ਹੋਇਆ ਆ। ਉਵੇਂ ਦੁਨੀਆ ਤੇ ਕੋਈ ਪਹਿਲੀ ਗੱਲ ਨਹੀਂ, ਜਾਂ ਪੰਜਾਬ ਦੀ ਵੀ ਕਹਿ ਸਕਦਾ ਵੀ ਸਿਆਸਤ 'ਚ ਪਹਿਲੀ ਗੱਲ ਨਹੀਂ ਵੀ ਕਿਸੇ ਮੰਤਰੀ ਦੀ ਜਿਹੜੀ ਉਹ ਵੀਡੀਓ ਆਈ ਹੋਵੇ। ਲੋਕਾਂ ਦੇ ਮਨਾਂ 'ਚ ਹੁਣ ਸਵਾਲ ਬੜੇ ਆ, ਜਿਸ ਨੇ ਵੀ ਜਿਹੜੀ ਆ ਇਸ ਨੂੰ ਦੇਖਿਆ ਆ, ਲੋਕੀ ਕਹਿੰਦੇ ਵੀ ਸੱਚੀ ਮੁੱਚੀ ਆ ਗਿਆ ਬਦਲਾਵ, ਮੰਤਰੀ ਦੀ ਅਸ਼ਲੀਲ ਵੀਡੀਓ ਪਹੁੰਚ ਗਈ ਜੀ ਰਾਜਪਾਲ ਦੇ ਕੋਲ। ਬਿਲਕੁਲ ਜੀ, ਕੱਲ ਸੁਖਪਾਲ ਖਹਿਰਾ ਹੋਰੀ ਜਦੋਂ ਰਾਜਪਾਲ ਦੇ ਦਰਵਾਜ਼ੇ ਤੇ ਜਾਂਦੇ ਨੇ ਤੇ ਉਹ ਇੱਕ ਪੈਨ ਡਰਾਈਵ ਉਹਨਾਂ ਨੂੰ ਸੌਂਪ ਕੇ ਆਉਂਦੇ ਨੇ, ਨਾਲ ਇੱਕ ਰਿਪੋਰਟ ਦੇ ਕੇ ਆਉਂਦੇ ਨੇ, ਸਾਰਾ ਹਵਾਲਾ ਦੇ ਕੇ ਸ਼ਿਕਾਇਤ ਦੇ ਕੇ ਆਉਂਦੇ ਨੇ, ਤੇ ਉਹਦੀ ਕਾਪੀ ਕਹਿੰਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜ ਦਿੱਤੀ ਗਈ ਆ। ਤੇ ਉਧਰ ਪਤਾ ਲੱਗ ਰਿਹਾ ਕਿ ਸਾਰਾ ਮਾਮਲਾ ਅਰਵਿੰਦ ਕੇਜਰੀਵਾਲ ਕੋਲ ਵੀ ਪਹੁੰਚ ਗਿਆ, ਉਹਦੇ ਧਿਆਨ 'ਚ ਵੀ ਆ ਗਿਆ ਜੀ। ਤੇ ਇਸ ਮਾਮਲੇ ਤੇ ਸਰਕਾਰ ਨੂੰ ਹੱਥਾਂ ਪੈਰਾਂ ਦੀ ਪਈ ਆ। ਤੇ ਉਧਰ ਦੂਸਰੇ ਪਾਸੇ ਪੰਜਾਬ 'ਚ ਇਸ ਗੱਲ ਦੀ ਖੂਬ ਚਰਚਾ ਹੈ ਕਿ ਸੱਚੀ ਮੁੱਚੀ ਇਹੀ ਬਦਲਾਅ ਮੰਗਿਆ ਸੀ ਪੰਜਾਬ ਨੇ ਕਿ ਮੰਤਰੀਆਂ ਦੀਆਂ ਇਹੋ ਜਿਹੀਆਂ ਵੀਡੀਓ ਵੀ ਪੁੱਠੀਆਂ। ਸੋ ਇਸ ਲਈ ਇੱਥੇ ਉਹ ਪਹਿਲਾਂ ਹੀ ਸੁੱਚਾ ਸਿੰਘ ਲੰਗਾਹ ਵਾਲੀ ਉਹ ਨੀਲੀ ਫਿਲਮ ਖਾਸੀ ਚਰਚਾ ਵਿੱਚ ਰਹੀ ਆ ਜੀ। ਤੇ ਉਸ ਤੋਂ ਬਾਅਦ ਉਸਨੇ ਕਿੰਨੀਆਂ ਕੋਸ਼ਿਸ਼ਾਂ ਕੀਤੀਆਂ ਕਿ ਮੈਂ ਵਾਪਸੀ ਕਰ ਲਵਾਂ ਸਾਰਾ ਕੁਝ, ਅਜੇ ਤੱਕ ਉਹਦੇ ਪੈਰ ਨਹੀਂ ਲੱਗੇ ਮੁੜ ਕੇ। ਸੋ ਇਸ ਲਈ ਪਰ ਇੱਧਰ ਤਾਂ ਕਹਿੰਦੇ ਜੀ ਇਹ ਬਦਲਾਅ ਪੁੱਠਾ, ਇਹ ਤਾਂ ਜੀ ਕਹਿੰਦੇ ਕਿ ਮਾਮਲਾ ਹੀ ਹੋਰ ਤਰ੍ਹਾਂ ਦਾ ਹੈ, ਇਹ ਵੀਡੀਓ ਮੰਤਰੀ ਦੀ ਹੋਰ ਤਰ੍ਹਾਂ ਦੀ ਔਰ ਮੰਤਰੀ ਤੋਂ ਬਾਅਦ ਦੀ ਹੈ। ਸੋ ਇਸ ਲਈ ਔਰ 12 ਮਿੰਟ ਦੀਆਂ ਦੋ ਵੀਡੀਓ ਨੇ, ਇੱਕ 8 ਮਿੰਟ ਦੀ ਵੀਡੀਓ ਦੱਸੀ ਜਾ ਰਹੀ, ਇੱਕ 4 ਮਿੰਟ ਦੀ ਦੱਸੀ ਜਾ ਰਹੀ ਆ। ਸੋ ਹੁਣ ਸੁਖਪਾਲ ਖਹਿਰਾ ਹੋਰਾਂ ਨੇ ਸਾਰਾ ਇਹ ਮਾਮਲਾ ਰਾਜਪਾਲ ਨੂੰ ਸੌਂਪਿਆ। ਉਹ ਕਹਿੰਦੇ ਮੈਂ ਪੰਜਾਬ ਪੁਲਿਸ ਨੂੰ ਵੀ ਦੇ ਸਕਦਾ ਸੀ ਇਹ ਵੀਡੀਓ, ਠੀਕ ਹੈ, ਇਹ ਕਲਿੱਪ, ਕਹਿੰਦੇ ਪਰ ਮੈਨੂੰ ਭਰੋਸਾ ਨਹੀਂ ਸੀਗਾ ਕਿ ਉੱਥੇ ਮਾਮਲਾ ਖੁਰਦ ਬੁਰਦ ਨਾ ਹੋ ਜਾਵੇ, ਮਾਮਲੇ ਨੂੰ ਹੋਰ ਰੰਗਤ ਨਾ ਦੇ ਦਿੱਤੀ ਜਾਵੇ। ਇਸ ਲਈ ਕਹਿੰਦੇ ਮੈਂ ਰਾਜਪਾਲ ਸਾਹਿਬ ਨੂੰ ਸੌਂਪਿਆ ਕਿ ਰਾਜਪਾਲ ਸਾਹਿਬ ਤੁਸੀਂ ਜਾਂਚ ਕਰਾ ਦਿਓ, ਫੋਰੈਂਸਿਕ ਜਾਂਚ ਕਰਾ ਲਓ, ਵੀਡੀਓ ਦੀ ਪੁਸ਼ਟੀ ਕਰਾ ਲਓ, ਇਹ 'ਚ ਕੋਈ ਛੇੜਖਾਨੀ ਤਾਂ ਨਹੀਂ, ਕੋਈ ਐਡੀਟਿੰਗ ਦਾ ਖੇਡ ਤਾਂ ਨਹੀਂ। ਇਹ ਇਸ ਲਈ ਕਹਿੰਦਾ ਕਿ ਮੈਂ ਅਜੇ ਮੀਡੀਆ ਸਾਹਮਣੇ ਨਾਮ ਨਹੀਂ ਲੈਂਦਾ ਕਿ ਮੰਤਰੀ ਕਿਹੜਾ। ਹੁਣ ਰਾਜਪਾਲ ਜੀ ਦੇ ਅਧਿਕਾਰ ਖੇਤਰ 'ਚ ਉਹਦੀ ਜਾਂਚ ਕਰਾਉਣੀ ਹੈ, ਸਾਹਮਣੇ ਲਿਆਉਣਾ, ਨਹੀਂ ਲਿਆਉਣਾ। ਪਰ ਮੈਨੂੰ ਪਤਾ ਲੱਗ ਰਿਹਾ ਕਿ ਕੱਲ ਦੀ ਸਰਕਾਰ ਨੂੰ ਨੀਂਦ ਨਹੀਂ ਆਈ। ਵੈਸੇ ਵੀ ਅੱਜ 7 ਵਜੇ ਦਫ਼ਤਰ ਜਾਣਾ, ਮੁੱਖ ਮੰਤਰੀ ਸਾਹਿਬ ਨੇ ਅੱਜ ਤੋਂ ਦਫ਼ਤਰਾਂ ਸਮਾਂ ਬਦਲ ਗਿਆ, ਇਸ ਲਈ ਕਹਿੰਦੇ ਮੈਂ ਵੀ 7 ਸਾਢੇ 7 ਪਹੁੰਚ ਜਾਊਂਗਾ। ਤੇ ਹੋ ਸਕਦਾ ਉਹ ਜਾਗ ਰਹੇ ਹੋਣ। ਉਦਣ ਵੀ ਉਹ ਜਾਗ ਰਹੇ ਸੀ ਜਿੱਦਣ ਕਹਿੰਦੇ ਕਿ ਪੁਲਿਸ ਐਕਸ਼ਨ ਲੈ ਰਹੀ ਸੀ, ਸਾਰੀ ਕਾਰਵਾਈ ਸਾਰੀ ਰਾਤ ਚੱਲੀ ਆ। ਸੋ ਇਸ ਲਈ ਕਿ ਮੈਨੂੰ ਕਹਿੰਦੇ ਖਬਰ ਆ ਗਈ ਸੀ। ਕੱਲ ਦੀ ਵੀ ਇਹ ਖਬਰ ਹੁਣ ਸ਼ਾਮ ਦੀ ਜਦੋਂ ਪ੍ਰੈਸ ਕਾਨਫਰੰਸ ਹੋਈ, ਉਹ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਕੋਲ ਹੋ ਸਕਦਾ ਨੀਂਦ ਨਾ ਆਈ ਹੋਵੇ, ਕਿਉਂਕਿ ਦਿੱਲੀ ਤੱਕ ਤਾਰਾਂ ਖੜਕ ਰਹੀਆਂ ਹੋਣੀਆਂ ਕਿ ਭਾਈ ਆਹ ਕੀ ਆ। ਸੋ ਹੁਣ ਇਸ ਵੀਡੀਓ ਨੇ, ਇਸ ਕਾਰੇ ਨੇ, ਜੇਕਰ ਇਹ ਬਿਲਕੁਲ ਇਸੇ ਤਰ੍ਹਾਂ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਕਿ ਕਹਾਣੀ ਸੱਚ ਹੈ, ਕੋਈ ਐਡੀਟਿੰਗ ਨਹੀਂ, ਕੋਈ ਛੇੜਖਾਨੀ ਨਹੀਂ, ਔਰ ਇੱਕ ਨਹੀਂ 2 ਵਾਰ ਦੇ ਕਲਿੱਪ ਨੇ, ਤੇ ਜੇ ਹੋਰ ਕਲਿੱਪ ਹੈਗੇ ਨੇ ਕਹਿੰਦੇ, ਤੇ ਇਹ ਵਰਤਾਰਾ ਅੱਜ ਪੰਜਾਬ ਭਰ 'ਚ ਚਰਚਾ ਦਾ ਵਿਸ਼ਾ, ਰਾਜਨੀਤਿਕ ਸਭਾ ਦੇ ਵਿੱਚ, ਮੀਡੀਆ ਦੇ ਵਿੱਚ, ਆਮ ਲੋਕਾਂ ਦੇ ਵਿੱਚ ਤਾਂ ਹੈਗਾ ਹੀ ਹੈਗਾ। ਸਭ ਤੋਂ ਵੱਧ ਜਲੰਧਰ ਦੇ ਵਿੱਚ ਹੋ ਗਿਆ ਜੀ। ਹੁਣ ਆਮ ਆਦਮੀ ਪਾਰਟੀ ਨੂੰ ਇਸ ਗੱਲ ਦੀ ਹੱਥਾਂ ਪੈਰਾਂ ਦੀ ਪੈ ਗਈ ਕਿ ਇਹ ਅਜੇ ਤਾਂ ਨਾਮ ਨੂੰ ਲੈ ਕੇ ਹੀ ਮਤਲਬ ਰੌਲਾ ਜਿਹਾ ਪਈ ਜਾਂਦਾ ਹੈ, ਕਿਉਂਕਿ ਅਜੇ ਵੀਡੀਓ ਕਲਿੱਪ ਉਵੇਂ ਜਨਤਕ ਨਹੀਂ ਕੀਤੇ ਗਏ, ਹੈ ਨਾ। ਪਰ ਦੂਸਰੇ ਪਾਸੇ ਕਹਿੰਦੇ ਕਿ ਇਹ ਨਾ ਹੋਵੇ ਕਿ ਕਲਿੱਪ ਜਲੰਧਰ ਦੇ ਮੋਬਾਈਲਾਂ 'ਚ ਘੁੰਮਣ ਲੱਗ ਜਾਣ ਤੇ ਉਹਦਾ ਨਤੀਜਾ ਫਿਰ ਸਾਡਾ ਫੱਟੀ ਰਹਿੰਦੀ ਖੁੰਦੀ ਪੋਚੀ ਨਾ ਜਾਵੇ ਜਲੰਧਰ ਜਿਮਨੀ ਚੋਣ ਦੇ ਵਿੱਚ। ਸੋ ਇਸ ਲਈ ਉੱਥੇ ਵੱਡਾ ਫਿਕਰ ਹੈ। ਔਰ ਮੈਨੂੰ ਇਹ ਵੀ ਪਤਾ ਲੱਗ ਰਿਹਾ ਕੱਲ ਰਾਤ ਦਾ ਇਸ ਆਨੇ ਬਹਾਨੇ ਵੀ ਚੱਲ ਰਿਹਾ ਕਿ ਇਸ ਮੰਤਰੀ ਦਾ ਕੋਈ ਹੋਰ ਬਹਾਨਾ ਜਾਂ ਕੱਢ ਕੇ, ਕੋਈ ਹੋਰ ਹਵਾਲਾ ਕੱਢ ਕੇ ਇਹਨੂੰ ਪਹਿਲਾਂ ਹੀ ਕੈਬਨਿਟ 'ਚੋਂ ਬਾਹਰ ਨਾ ਕਰ ਦਈਏ। ਸੋ ਇਹਦੀਆਂ ਵੀ ਕਨਸੂਆਂ ਮਿਲ ਰਹੀਆਂ, ਕੁਝ ਅਜਿਹਾ ਵੀ ਹੋ ਸਕਦਾ। ਸੋ ਇਹ ਲਗਾਤਾਰ ਤੁਸੀਂ ਦੇਖੋ, ਇੱਕ ਤੋਂ ਬਾਅਦ ਇੱਕ ਨੂੰ ਮੁੱਖ ਮੰਤਰੀ ਸਾਹਿਬ ਖੁਦ ਕੱਢਦੇ ਨੇ, ਕੋਈ ਪੀਏ ਨਾਲ ਫੜ ਹੋ ਗਿਆ, ਕੋਈ ਕਿਤੇ ਮਾਮਲੇ 'ਚ ਫਸ ਗਿਆ, ਕੋਈ ਗੱਦੇ ਵਾਲੇ ਮਾਮਲੇ 'ਚ ਆ ਗਿਆ, ਕਿੰਨੇ ਹੀ ਮਾਮਲੇ ਲਗਾਤਾਰ ਇਹਨਾਂ ਦੇ ਵਿਵਾਦ ਚੱਲਦੇ ਰਹੇ, ਉਹ ਰੁਕ ਨਹੀਂ ਰਹੇ, ਰੁਕਣ ਦਾ ਨਾਂ ਨਹੀਂ ਲੈ ਰਹੇ। ਤੇ ਆਹ ਹੁਣ ਬਿਲਕੁਲ ਸੱਚੀ ਮੁੱਚੀ ਆਹ ਬਦਲਾਅ ਤਾਂ ਨਹੀਂ ਪੰਜਾਬ ਨੇ ਚਾਹਿਆ ਸੀ। ਇਹ ਤੋਂ ਬਾਅਦ ਹੋਰ ਬੇਸ਼ਰਮੀ ਦੀ ਹੱਦ ਕੀ ਹੋਊਗੀ ਕਿ ਮੰਤਰੀਆਂ ਦੀਆਂ ਅਸ਼ਲੀਲ ਵੀਡੀਓ ਸਾਹਮਣੇ ਆਉਣ, ਉਹ ਵੀ ਮੰਤਰੀ ਬਣੇ ਤੋਂ ਬਾਅਦ ਦੀਆਂ। ਹੁਣ ਇਹ ਵੀ ਨਹੀਂ ਕਹਿ ਸਕਦੇ ਬਚਪਨ ਵਾਲੀ ਹੈ ਜੀ, ਛੋਟੇ ਹੁੰਦੇ ਗਲਤੀਆਂ ਹੋ ਗਈਆਂ ਜੀ, ਇਹ ਬਚਪਨ ਦੀਆਂ ਗਲਤੀਆਂ ਦਰੁਸਤ ਕਰਾਓ। ਇਹ ਸੜਕ ਤੇ ਲਿਖਿਆ ਹੋਇਆ, ਕਿਸੇ ਕੰਧ ਤੇ ਲਿਖਿਆ ਹੋਇਆ ਉਹ ਤਾਂ ਹੈ ਨਹੀਂਗਾ ਕਿ ਹਾਂ ਹੈ ਨਾ ਇੱਥੇ ਇਲਾਜ ਕੀਤਾ ਜਾਂਦਾ ਹੈ ਜੀ, ਕਿ ਹਾਂ ਬਚਪਨ ਦੀਆਂ ਗਲਤੀਆਂ ਸੁਧਾਰੋ। ਹੁਣ ਇਹ ਤਾਂ ਹੁਣ ਮੰਤਰੀ ਬਣਨ ਤੋਂ ਬਾਅਦ ਹੀ ਗਲਤੀ ਹੈ, ਗਲਤੀ ਵੀ ਨਹੀਂ, ਇਹ ਤਾਂ ਕਰਤੂਤ ਆ, ਇਹ ਤਾਂ ਕਾਰਾ ਹੈ। ਬਿਲਕੁਲ। ਸੋ ਇਸ ਲਈ ਇਸ ਮਸਲੇ ਨੇ ਇੱਕ ਵੱਡਾ ਸਵਾਲ ਖੜਾ ਕਰਤਾ। ਜੇਕਰ ਇਹ ਹੂਬਹੂ ਇਸੇ ਤਰ੍ਹਾਂ ਨਿਕਲਿਆ ਤਾਂ ਇਹ ਮੰਤਰੀ ਨੂੰ ਚਾਹੇ ਲਾਂਬੇ ਕਰ ਲਓ, ਚਾਹੇ ਹਟਾ ਲਓ,
ਪਰ ਪੰਜਾਬ ਸਰਕਾਰ ਦੇ ਆਮ ਆਦਮੀ ਪਾਰਟੀ ਦੇ ਲਈ ਇਹ ਦਾਗ ਐਡਾ ਵੱਡਾ ਲੱਗ ਜਾਣਾ ਕਿ ਜਿਹੜਾ ਇਹਨਾਂ ਤੋਂ ਧੋ ਨਹੀਂ, ਜਿਹੜਾ ਕਹਿੰਦੇ ਸੀ ਕਿ ਪਿਛਲਿਆਂ ਦੇ ਟਾਈਮ 'ਚ ਆ ਹੋਇਆ ਉਹ ਹੋਇਆ, ਫਿਰ ਆਪਣੇ ਲਈ ਇਹਨਾਂ ਦੇ ਲਈ ਇੱਕ ਵੱਡਾ ਖੂਹ ਪੱਟ ਹੋ ਜਾਣਾ, ਤੇ ਉਹ ਖੂਹ ਦਾ ਅਸਰ ਮੈਨੂੰ ਲੱਗਦਾ ਜਲੰਧਰ ਜਿਮਨੀ ਚੋਣ 'ਚ ਨਜ਼ਰ ਆ ਜਾਣਾ। ਜੀ ਜੀ, ਸੁਖਪਾਲ ਖਹਿਰਾ ਹੋਣਾ ਨੇ ਵੀਡੀਓ ਸਿੱਧੀ ਉੱਥੇ ਲੈ ਕੇ ਗਏ ਆ ਜਿਹੜਾ ਰਾਜਪਾਲ ਹੋਣਾ ਦੇ ਕੋਲ। ਕਾਫੀ ਲੋਕ ਇਸ ਨੂੰ ਕਈ ਤਰੀਕੇ ਦੇ ਨਾਲ ਦੇਖ ਰਹੇ, ਕਈ ਕਹਿੰਦੇ ਵੀ ਚਲੋ ਚੰਗਾ ਕੀਤਾ, ਵਧੀਆ ਕੀਤਾ, ਕਈ ਇਹ ਵੀ ਮੰਗ ਕਰਦੇ ਹੋਣੇ ਵੀ ਨਹੀਂ ਤੁਸੀਂ ਜਨਤਕ ਕਰੋ। ਕੀ ਸੋਚ ਇਸ ਦੇ ਨਾਲ ਆਪਾਂ ਦੇਖਦੇ ਹਾਂ ਵੀ ਖਹਿਰਾ ਹੋਣਾ ਨੇ ਰਾਜਪਾਲ ਤੱਕ ਕਿਉਂ ਲੈ ਕੇ ਗਏ ਵੀਡੀਓ? ਇਹ ਦੇਖੋ, ਪਹਿਲੀ ਗੱਲ ਹੈ ਕਿ ਅੱਜ ਕੱਲ ਵੀਡੀਓ ਅਸਲੀ ਨਕਲੀ ਝੂਠੀਆਂ ਸੱਚੀਆਂ ਉਹ 'ਚ ਛੇੜਖਾਨੀ ਕਰਕੇ ਕਾਫੀ ਕੁਝ ਬਣ ਜਾਂਦਾ, ਕਿਸੇ ਦਾ ਮੂੰਹ ਕਿਸੇ ਦਾ ਸਿਰ। ਸੋ ਇਸ ਲਈ ਉਹ ਕਹਿੰਦੇ ਕਿ ਰਾਜਪਾਲ ਆਪਣੇ ਹਵਾਲੇ, ਮੈਨੂੰ ਪਤਾ ਲੱਗ ਰਿਹਾ ਕਿ ਫੋਰੈਂਸਿਕ ਲੈਬਾਂ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਕਿ ਵੱਖੋ-ਵੱਖ ਲੈਬ ਨੂੰ ਭੇਜਿਆ ਜਾਵੇ, ਇਕੱਲੀ ਸਰਕਾਰੀ ਜਾਂ ਲੋਕਲ ਕਿਸੇ ਲੈਬ ਨੂੰ ਨਹੀਂ, 3-4 ਲੈਬ ਨੂੰ ਉਹ ਵੀਡੀਓ ਕਲਿੱਪ ਭੇਜੇ ਜਾਣ ਤੇ 3-4 ਥਾਵਾਂ ਤੋਂ ਰਿਪੋਰਟ ਮੰਗਾਈ ਜਾਵੇ। ਉਹ ਤੋਂ ਬਾਅਦ ਇਸ ਲਈ ਖਹਿਰਾ ਉਹਨਾਂ ਨੇ ਉਹ ਰਾਹ ਚੁਣਿਆ ਕਿ ਜਿਹੜਾ ਸੰਵਿਧਾਨਕ ਤੌਰ ਤੇ ਠੀਕ ਲੱਗੇ, ਜਿਹੜਾ ਇਹ ਲੱਗੇ ਕਿ ਹਾਂ ਮੈਂ ਤਾਂ ਜੀ ਆਹ ਚੀਜ਼ ਰੱਖਤੀ, ਇਹਦੀ ਜਾਂਚ ਤੁਸੀਂ ਕਰ ਲਓ ਸੱਚ ਝੂਠ ਦੀ, ਕੱਲ ਨੂੰ ਮੈਨੂੰ ਨਾ ਕਿਉਂ ਕਿ ਮੈਂ ਕਿਸੇ ਬਾਰੇ ਕੋਈ ਗਲਤ। ਸੋ ਇੱਕ ਤਾਂ ਉਹ, ਦੂਸਰਾ ਉਹ ਇਸ ਮਾਮਲੇ ਸਿੱਧਾ ਮਾਣਹਾਨੀ ਤੋਂ ਵੀ ਬਚਦੇ ਨੇ, ਇਸ ਲਈ ਉਹਨਾਂ ਨੇ ਨਾਮ ਖੁਦ ਨਹੀਂ ਜਨਤਕ ਕੀਤਾ ਹੈ। ਇਸੇ ਲਈ ਮੀਡੀਆ ਅਦਾਰੇ ਵੀ ਇਸ ਪਹਿਲੂ ਤੇ ਤਦ ਤੱਕ ਨਹੀਂ ਬੋਲੇ ਜਦੋਂ ਤੱਕ ਨਾ ਖਹਿਰਾ ਬੋਲੇ, ਨਾ ਰਾਜਪਾਲ ਬੋਲੇ, ਨਾ ਮੁੱਖ ਮੰਤਰੀ ਬੋਲੇ, ਜਦੋਂ ਤੱਕ ਉਧਰੋਂ ਕੋਈ ਨਾਮ ਨਹੀਂ ਸਾਹਮਣੇ ਲੈਂਦਾ ਤਦ ਤੱਕ ਇਹ ਨਾਮ ਫਿਰ ਦੱਸਣਾ ਇਹ ਇਖਲਾਕੀ ਤੌਰ ਤੇ ਵੀ ਸਹੀ ਨਹੀਂ ਬਣਦਾ। ਸੋ ਇਸ ਲਈ ਇਸ ਹਵਾਲੇ ਨਾਲ ਹੁਣ ਰਾਜਪਾਲ ਹੋਰਾਂ ਦੇ ਉੱਤੇ ਜ਼ਿੰਮੇਵਾਰੀ ਵੱਡੀ ਹੋ ਗਈ ਹੈ ਕਿ ਇਹ ਮਾਮਲਾ ਕਿਵੇਂ ਨਜਿੱਠਦੇ ਆ। ਹੁਣ ਉਹ ਇਸ ਮਾਮਲੇ ਵਿੱਚ ਕੀ ਪੰਜਾਬ ਸਰਕਾਰ ਨਾਲ ਪਹੁੰਚ ਕਰਦੇ ਆ ਕਿ ਭਾਈ ਜਾਂਚ ਕਰਾਉਣ ਤੋਂ ਬਿਨਾਂ ਹੀ ਤੁਸੀਂ ਸਾਰਾ ਕੁਝ ਪਰੇ ਕਰੋ, ਇਹਨੂੰ ਘਰੇ ਤੋਰੋ, ਉਹਦਾ ਬੋਰੀ ਬਿਸਤਰਾ ਬਣਾਓ, ਹੈ ਨਾ, ਕਿਉਂ ਆਪਾਂ। ਪਰ ਫਿਰ ਵੀ ਜਿਹੜਾ ਬੰਦਾ ਖਹਿਰੇ ਤੱਕ ਕਲਿੱਪ ਪਹੁੰਚਾ ਸਕਦਾ ਤੇ ਉਹ ਕਦੇ ਵੀਡੀਓ ਬਾਹਰ ਵੀ ਆ ਸਕਦੀ, ਬਿਲਕੁਲ ਇਹ ਤਾਂ ਹੈ, ਕਦੇ ਲੋਕਾਂ ਸਾਹਮਣੇ ਵੀ। ਹੋਰ ਇੱਥੇ ਹੋ ਸਕਦਾ ਕਿ ਹਾਂ ਲੋਕਲ ਪਲੇਟਫਾਰਮ ਦੇ ਹਵਾਲੇ ਨਾਲ ਆ ਜਾਵੇ ਗੱਲ ਕਿ ਦੇਖੋ ਜੀ ਆਹ ਤਾਂ ਜੀ ਮਤਲਬ ਕਿ ਇਸ ਮੋਬਾਈਲ ਤੋਂ ਜਾਰੀ ਹੋ ਗਈ, ਇਸ ਨੈਟ ਤੋਂ ਜਾਰੀ ਹੋ ਗਈ। ਇਹ ਫਿਰ ਉਹ ਅੰਮ੍ਰਿਤਪਾਲ ਵਾਲੀਆਂ ਵੀਡੀਓ ਦਾ ਬੜਾ ਚਰਚਾ ਚੱਲੀ ਸੀ ਕਿ ਬਣੀਆਂ ਇੱਥੇ ਨੇ ਜੀ ਪਰ ਜਾਰੀ ਬਾਹਰਲੇ ਉਹਨਾਂ ਤੋਂ ਹੋ ਰਹੀਆਂ ਨੇ, ਪੋਰਟਲ ਤੋਂ, ਹੈ ਨਾ, ਫੌਰਨ ਤੋਂ ਹੋ ਰਹੀਆਂ ਨੇ। ਫਿਰ ਇਹੀ ਜੀ ਵੀਡੀਓ ਵੀ ਬਾਹਰੋਂ ਆ ਜਾਊਗੀ ਘੁੰਮ ਫਿਰ ਕੇ, ਕੋਈ ਗੱਲ ਤਾਂ ਫਿਰ ਕੌਣ। ਇਸ ਲਈ ਇਹ ਖਦਸ਼ੇ ਖੜੇ ਨੇ। ਪਰ ਉਹ ਤੋਂ ਪਹਿਲਾਂ ਹੁਣ ਸੁਖਪਾਲ ਖਹਿਰਾ ਉਹਨੇ ਜਿਹੜੀ ਰਾਜਨੀਤਿਕ ਔਰ ਸਮਾਜਿਕ ਸਿਆਣਪ ਦਿਖਾਈ ਆ, ਹੁਣ ਉਸ ਦਾ ਅਗਲੀ ਜ਼ਿੰਮੇਵਾਰੀ ਰਾਜਪਾਲ ਤੇ ਪੈ ਗਈ ਆ। ਉਹ ਜਾਂਚ ਰਿਪੋਰਟ ਦੇ ਹਵਾਲੇ ਨਾਲ ਕੀ ਫੈਸਲਾ ਲੈਣਗੇ? ਸਿਰਫ ਸਰਕਾਰ ਨੂੰ ਹੁਕਮ ਕਰਨਗੇ ਮੰਤਰੀ ਨੂੰ ਹਟਾਓ, ਇਹਦੀ ਗ੍ਰਿਫਤਾਰੀ ਪਾਓ, ਇਹਦੀ ਕਾਨੂੰਨੀ ਕਾਰਵਾਈ ਕਰੋ, ਕੀ ਅਜਿਹਾ ਕੁਝ ਹੋਏਗਾ? ਜਾਂ ਫਿਰ ਮਤਲਬ ਕਿ ਉਹ ਵੀਡੀਓ ਨੂੰ ਕਹਿਣਗੇ ਵੀਡੀਓ ਜਾਰੀ ਨਹੀਂ ਕਰਨੀ, ਸਿਰਫ ਕਾਰਵਾਈ ਹੋਏਗੀ, ਜਾਂ ਵੀਡੀਓ ਵੀ ਜਾਰੀ ਹੋ ਜਾਏਗੀ? ਵੈਸੇ ਤਾਂ ਜਨਤਕ ਕਰਨਾ ਵੀ ਆਪਣੇ ਆਪ ਚ ਗੁਨਾਹ ਹੈ ਹੁਣ। ਸੋ ਇਸ ਲਈ ਜਿਹੀ ਚੀਜ਼ ਨੂੰ, ਪਰ ਉਹ ਆਪ ਮਾਰੇ ਕਿਤੇ ਫੈਲ ਜਾਂਦੀ ਹੈ, ਫਿਰ ਉਹਨੂੰ ਕਿਵੇਂ ਰੋਕ ਲਵਾਂਗੇ? ਸੋ ਇਹ ਕਈ ਪਹਿਲੂ ਜੇ ਖੜੇ ਨੇ। ਸਰਕਾਰ ਲਈ ਦੋ ਹੀ ਪਾਸੇ ਬਦਨਾਮੀ ਹੈ। ਜੇ ਸਰਕਾਰ ਇਸ ਵੀਡੀਓ ਦੀ ਜਾਂਚ ਤੋਂ ਬਾਅਦ ਉਹਨਾਂ ਦੇ ਮੰਤਰੀ ਦੇ ਖਿਲਾਫ ਆ ਜਾਂਦੇ ਸਾਰੇ ਤੱਥ, ਤਦ ਉਹਨੂੰ ਹਟਾਉਂਦੀ ਹੈ ਤਾਂ ਵੀ ਬਦਨਾਮੀ ਹੈ। ਜੇ ਹੁਣ ਪਹਿਲਾਂ ਹੀ ਹਟਾ ਦਿੰਦੀ ਹੈ ਕਿਸੇ ਹੋਰ ਬਹਾਨੇ, ਤਾਂ ਵੀ ਉਹਦੇ ਪਰ ਦਾਗ ਲੱਗ ਜਾਣਾ ਕਿ ਇਹਦੀ ਵੀਡੀਓ ਹੈ ਜੀ। ਸੋ ਇਸ ਲਈ ਉਹਦਾ ਵੀ ਦੋਏ ਪਾਸੇ ਹੁਣ ਸੱਪ ਦੇ ਮੂੰਹ ਚ ਕੋੜ ਕਿਰਲੀ ਵਾਲਾ ਕੰਮ ਹੈ। ਹੁਣ ਇਹਨਾਂ ਦੇ ਲਈ ਜਲੰਧਰ ਜਿਮਨੀ ਚੋਣ ਤੇ ਅਸਰ ਹੈ, ਔਰ ਇਹ ਚਾਹੁੰਦੇ ਨੇ ਕਿਸੇ ਤਰ੍ਹਾਂ ਜਿਮਨੀ ਚੋਣ ਟੱਪ ਜਾਵੇ, ਉਹ ਤੋਂ ਬਾਅਦ ਜੋ ਮਰਜ਼ੀ ਹੋ ਜਾਵੇ ਜੀ। ਹੁਣ ਇਹ ਦੇਖਣਾ ਹੋਵੇਗਾ ਕਿ ਇਹਦੇ ਪਰ ਰਾਜਪਾਲ ਹੋਰੀ ਕਿਹੋ ਜਿਹਾ ਆਉਂਦੇ ਸਮੇਂ 'ਚ ਫੈਸਲਾ ਲੈਂਦੇ। ਜਲੰਧਰ ਜਿਮਨੀ ਚੋਣ ਦੀ ਵੀ ਗੱਲ ਕਰਦੇ, ਉਸ ਤੋਂ ਪਹਿਲਾਂ ਇਹਦੇ ਨਾਲ ਇੱਕ ਹੋਰ ਜਿਹੜੀ ਗੱਲ, ਸੁਖਪਾਲ ਖਹਿਰਾ ਹੋਣਾ ਨੇ ਟਵੀਟ ਕਰਕੇ ਇਹ ਦਾਅਵਾ ਕੀਤਾ ਆ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਮੀਡੀਆ ਮੈਨੇਜਰ ਆ ਉਹ ਟੀਵੀ ਚੈਨਲਾਂ ਨੂੰ ਕਾਲ ਕਰ ਰਹੇ ਆ ਵੀ ਇਸ ਮਸਲੇ ਦੇ ਉੱਤੇ ਗੱਲ ਨਾ ਕਰਨ। ਇੱਕ ਇਹ ਚਰਚਾ ਚੱਲੀ ਸੀ ਵੀ ਇਹਨਾਂ ਦੀ ਇੱਕ ਇੰਟਰਵਿਊ ਉਸ ਨੂੰ ਹਟਵਾ ਦਿੱਤਾ ਗਿਆ, ਕੀ ਉਹ ਸੱਚੀ ਆ? ਪਰ ਇਹਨਾਂ ਦਾ ਆਪਣਾ ਇਹ ਦੂਜੇ ਪਾਸੋਂ ਇਹ ਦਾਅਵਾ ਟੀਵੀ ਚੈਨਲਾਂ ਨੂੰ ਕਾਲ ਕਰਕੇ ਚੁੱਪ ਕਰਵਾਇਆ ਜਾ ਰਿਹਾ। ਨਹੀਂ, ਸੁਖਪਾਲ ਖਹਿਰਾ ਦੀ ਇੰਟਰਵਿਊ ਜੀ, ਵੀ ਇਸ ਮਾਮਲੇ ਦੇ ਉੱਤੇ ਜੋ ਇਹਨਾਂ ਨੇ ਬੋਲਿਆ ਸੀਗਾ, ਉਹ ਕਹਿੰਦੇ ਵੀ ਇੱਕ ਚੈਨਲ ਤੇ ਸੀਗੀ, ਉਹ ਹਟਵਾ ਦਿੱਤੀ ਗਈ। ਮੈਨੂੰ ਪਤਾ ਨਹੀਂ, ਮੈਂ ਇਸ ਲਈ ਤੁਹਾਨੂੰ ਪੁੱਛ ਰਿਹਾ ਵੀ ਕੀ ਇਸ ਦੇ ਵਿੱਚ ਅਸਲੀਅਤ ਹੈ? ਇਹ ਅਕਸਰ ਹੁੰਦਾ ਰਹਿੰਦਾ ਏਦਾਂ। ਸੁਖਪਾਲ ਖਹਿਰਾ ਨੇ ਇੱਕ ਵਾਰ ਆਪਣੇ ਘਰੇ ਲਾਈਵ ਹੋਏ ਸੀਗੇ, ਉਹ ਲਾਈਵ ਇੱਕ ਚੈਨਲ ਤੇ ਚੱਲ ਰਿਹਾ ਸੀ, ਚੱਲਦੇ ਚੱਲਦੇ ਬੰਦ ਹੋ ਗਿਆ। ਚੱਲਦੇ ਲਾਈਵ 'ਚ ਕਿੰਨਿਆਂ ਨੇ ਉਹਨਾਂ ਦੇ ਮੂਹਰੇ ਮਾਈਕ ਚੱਕ ਲਏ ਸੀਗੇ। ਇਸ ਲਈ ਉਹ ਹੁੰਦਾ ਆ। ਇਹ ਵਰਤਾਰਾ ਖਾਸ ਕਰ ਇਸ ਵਾਰ ਤਾਂ ਜ਼ਿਆਦਾ ਚੱਲ ਰਿਹਾ ਕਿ ਹੁਕਮ ਆਉਂਦੇ ਨੇ ਮੀਡੀਆ ਟੀਮ ਵੱਲੋਂ, ਨਿਰਦੇਸ਼ ਆਉਂਦੇ ਨੇ, ਕਹਿੰਦੇ ਉਹ ਦਿੱਲੀ ਵਾਲੀ ਟੀਮ ਹੈ ਜੀ, ਉਹ ਦਿੱਲੀ ਵਾਲੇ ਬੰਦੇ, ਦਿੱਲੀ ਵਾਲੀਆਂ ਨੁਮਾਇੰਦੇ ਫੋਨ ਕਰਕੇ ਅਦਾਰਿਆਂ ਨੂੰ ਕਹਿੰਦੇ ਨੇ ਕਿ ਵੀਡੀਓ ਹਟਾ ਦਿਓ, ਇਹਨੂੰ ਡਿਲੀਟ ਕਰ ਦਿਓ, ਇਹਨੂੰ ਰੋਕ ਦਿਓ। ਇਹ ਚਰਚਾ ਬਿਲਕੁਲ ਮੀਡੀਆ ਸਫਾ 'ਚ ਪੂਰੀ ਹੈ, ਇਹ 'ਚ ਕੋਈ ਦੋ ਰਾਏ ਨਹੀਂ ਹੈ। ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂਗਾ ਕਿ ਇਹਦੀ ਪ੍ਰੈਸ ਕਾਨਫਰੰਸ ਨੂੰ ਨਾ ਚਲਾਓ, ਨਾ ਦਿਖਾਓ, ਹੈ ਨਾ, ਤੇ ਇਹਨੂੰ ਹਟਾ ਦਿਓ। ਅਜੇ ਹੁਕਮ ਆਏ ਹੋਣਗੇ, ਇਹਦੇ ਵਿੱਚ ਕੋਈ ਨਵਾਂ ਪਹਿਲੂ ਨਹੀਂ ਹੈ, ਹੈਰਾਨੀਜਨਕ ਪਹਿਲੂ ਨਹੀਂ ਹੈ। ਇਹ ਪੰਜਾਬ 'ਚ ਹੁਣ ਆਮ ਵਰਤਾਰਾ ਹੈ।
ਪੰਜਾਬ ਦਾ ਮੀਡੀਆ ਵੀ ਕਿਤੇ ਨਾ ਕਿਤੇ ਜੋ ਦਿੱਲੀ ਵਾਲਾ ਕਰ ਰਿਹਾ ਮੀਡੀਆ ਬਿਲਕੁਲ ਬਿਲਕੁਲ ਉਹਦਾ ਅਸਰ ਪੂਰਾ ਨਜ਼ਰ ਆਉਂਦਾ। ਸੋ ਇਸ ਲਈ ਇਹ ਹੁਣ ਸੁਖਪਾਲ ਖਹਿਰਾ ਦੇ ਪੇਜ ਤੇ ਜਾ ਕੇ ਲੱਭਣੀ ਪਊਗੀ, ਜਾਂ ਕੁਝ ਜਿਹੜੇ ਵੀ ਅਜੇ ਆਜ਼ਾਦ ਸੋਚ ਵਾਲੇ ਪੱਤਰਕਾਰ ਨੇ ਜਿਹੜੇ ਇੱਥੇ ਮਤਲਬ ਫੀਲਡ ਜਾ ਕੇ ਕਵਰ ਕਰਦੇ ਨੇ, ਉਹਨਾਂ ਦੇ ਕਿਹਨਾਂ ਦੇ ਚੈਨਲਾਂ ਦੇ ਉੱਤੇ ਲੱਭ ਜੂਗੀ। ਪਰ ਜਿਹੜੇ ਨਾਮੀ ਗ੍ਰਾਮੀ ਜਾਂ ਜਿਨ੍ਹਾਂ ਦੇ ਥੱਲੇ ਪੱਟੀਆਂ ਚੱਲਦੀਆਂ ਨੇ ਸਰਕਾਰੀ ਅੱਡਾਂ ਵਾਲੀਆਂ, ਉੱਥੇ ਲੱਭਣੀ ਮੁਸ਼ਕਲ ਹੈ ਹੁਣ ਤਾਂ। ਜੀ ਜੀ ਬਿਲਕੁਲ। ਜਲੰਧਰ ਜਿਮਨੀ ਚੋਣ ਦੀ ਗੱਲ ਕੀਤੀ ਆ, ਅਗਲੀ ਗੱਲ ਉਸੇ ਨੂੰ ਹੀ ਲੈ ਕੇ ਆਪਾਂ ਕਰ ਲੈਂਦੇ ਆ। ਪਿੰਡ ਸਿਆਸਤ ਦਾ ਉੱਥੇ ਭਖਿਆ ਪਿਆ ਆ, ਮੁਕਾਬਲਾ ਕਹਿੰਦੇ ਦੁਆਬੇ ਚ ਤੇ ਕਮਾਨ ਮਾਲਵੇ ਹੱਥ। ਬਿਲਕੁਲ ਜੀ, ਜਲੰਧਰ ਜਿਮਨੀ ਚੋਣ ਹੈ, 9 ਵਿਧਾਨ ਸਭਾ ਹਲਕੇ ਨੇ ਤੇ ਉਹ ਪੂਰਾ ਜ਼ੋਰ ਲੱਗਿਆ ਹੋਇਆ, ਸਾਰਿਆਂ ਨੂੰ ਆਪਣੀ ਸ਼ਾਖ ਦਾ ਮਸਲਾ ਬਣ ਚੁੱਕਿਆ ਹੈ। ਕਿਉਂਕਿ ਆਮ ਆਦਮੀ ਪਾਰਟੀ ਨੂੰ ਹੈ ਕਿ ਜੇਕਰ ਇਹ ਜੋ ਚੋਣ ਹਾਰ ਗਏ ਤਾਂ 24 ਤਾਂ 24, 27 ਵੀ ਔਖਾ ਹੋ ਜਾਊਗਾ ਸਾਡੇ ਲਈ, ਇਹ ਸਾਨੂੰ ਦਿਖਾਉਣਾ ਪੈਣਾ ਜਿੱਤ ਕੇ। ਤੇ ਦੂਸਰੇ ਪਾਸੇ ਕਾਂਗਰਸ ਨੂੰ ਲੱਗਦਾ ਕਿ ਜੱਦੀ ਪੁਸਤੀ ਸੀਟ ਹੈ, ਜੇ ਇਹ ਗਵਾ ਬੈਠੇ ਤਾਂ ਫਿਰ ਅਕਸ ਸਾਡਾ 24 ਲਈ ਹੋਰ ਮਾੜਾ ਹੋ ਜਾਣਾ, ਫਿਰ ਪੰਜਾਬ ਸਾਡੇ ਪੈਰ ਨਹੀਂ ਲੱਗਣੇ। ਹੁਣ ਬੇਸ਼ੱਕ ਅਸੀਂ ਇਹ ਸੀਟਾਂ ਨੇ 8 MP ਸੀਗੇ ਸਾਡੇ ਕੋਲ, ਤੇ ਇਹ ਦੁਬਾਰਾ ਜਿੱਤ ਕੇ ਅਸੀਂ 8 ਦਾ ਨੰਬਰ ਬਰਕਰਾਰ ਰੱਖਣਾ। ਤੇ ਉਧਰ ਬੀਜੇਪੀ ਪੂਰੇ ਦਮਖਮ ਨਾਲ ਲੜ ਰਹੀ ਹੈ। ਉਹ ਕਹਿੰਦੀ ਕਿ ਸਾਡੀ ਲੜਾਈ ਤਾਂ 1 2 3 4 ਵਾਲੇ ਉਹਦੇ ਪਰ ਖੜਾ ਹੁੰਦੀ ਹੈ ਕਿ ਉਹ ਮੈਡਲ ਦੇ ਜਿੱਦਾਂ ਪੈਂਦੇ ਹੁੰਦੇ ਨੇ ਕਿ ਕਿਹੜਾ ਮਾੜਾ ਜਿਹਾ ਉੱਚਾ ਖੜਾ। ਸੋ ਇਸ ਲਈ ਉਹ ਤਾਂ ਦੂਜੇ ਤੀਜੇ ਨੰਬਰ ਦੀ ਲੜਾਈ ਦੇ ਵਿੱਚ ਉਲਝੀ ਹੋਈ ਹੈ ਕਿ ਚੌਥੇ ਦਿਨ ਆਈਏ, ਬਸ ਦੂਏ ਜਾਂ ਤੀਏ ਤੇ ਆ ਜੀ। ਬੀਜੇਪੀ ਇਸ ਜੋਸ਼ ਨਾਲ ਲੜ ਰਹੀ, ਉਹਦੇ ਲਈ ਉਹਨੇ ਪੂਰੇ ਹੋਟਲ ਬੁੱਕ ਕਰਾ, ਪੂਰੇ ਬੰਦੇ ਲਾ, ਸਾਰਾ ਕੁਝ ਲਾਇਆ। ਪਰ ਅਕਾਲੀ ਦਲ ਆਪਣੇ ਉਮੀਦਵਾਰ ਦੇ ਸਹਾਰੇ, ਤੇ ਹੁਣ ਉਹਨਾਂ ਨੂੰ ਲੱਗਦਾ ਕਿ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਜਾਣ ਤੋਂ ਬਾਅਦ ਸ਼ਾਇਦ ਕੁਝ 4 ਵੋਟਾਂ ਵੱਧ ਝੋਲੇ 'ਚ ਪੈ ਜਾਣ, ਤੱਕੜੀ 'ਚ ਵੱਧ ਤੁਲ ਜਾਣ, ਉਹ ਆਸ ਲਾਈ ਬੈਠੇ ਨੇ। ਪਰ ਇਹ ਸਭ ਦੇ ਦੌਰਾਨ ਜਦੋਂ ਮੈਂ ਲੀਡਰਸ਼ਿਪ ਦੇਖਦਾ ਤਾਂ ਬਿਲਕੁਲ ਇਹ ਗੱਲ ਤੁਹਾਡੀ ਦਰੁਸਤ ਆ ਕਿ ਚੋਣਾਂ ਦੁਆਬੇ 'ਚ ਨੇ ਤੇ ਕਮਾਨ ਸਾਰੀ ਮਾਲਵੇ ਦੇ ਹੱਥ ਆ। ਸਰਕਾਰ ਦੀ ਜੇਕਰ ਮੈਂ ਗੱਲ ਕਰਾਂ ਤਾਂ ਹਰਪਾਲ ਚੀਮਾ ਹੋਰੀ ਸਾਰੀ ਕਮਾਨ ਦੇਖ ਰਹੇ ਨੇ। ਬੇਸ਼ੱਕ ਕੇਜਰੀਵਾਲ ਆਉਂਦੇ ਨੇ, ਬੇਸ਼ੱਕ ਭਗਵੰਤ ਮਾਨ ਆਉਂਦੇ ਨੇ, ਬੇਸ਼ੱਕ ਕੱਲੇ ਗਲੀ 'ਚ ਕੱਲੇ ਮਹੱਲੇ 'ਚ MLA ਲਾਤਾ ਕਿ ਹਰ ਬੂਹਾ ਖੜਕਾਉਣਾ ਹੈ, ਹਰੇਕ ਦੇ ਗੋਡੇ ਹੱਥ ਲਾਉਣੇ ਆ, ਹਰੇਕ ਨੂੰ ਯਾਦ ਕਰਾਉਣਾ ਹੈ ਕਿ ਦੇਖੋ ਜੀ ਤੁਹਾਡਾ ਬਿੱਲ ਜ਼ੀਰੋ ਸਾਡੇ ਕਰਕੇ ਆ ਰਿਹਾ ਹੈ। ਕੇਜਰੀਵਾਲ ਦੀ ਧਮਕੀ ਵੀ ਯਾਦ ਕਰਾਉਣੀ ਹੈ ਕਿ ਕੰਮ ਕਰਾਉਣ ਸਾਡੇ ਕੋਲੇ ਆਉਣਾ ਹੈ। ਸੋ ਇਸ ਲਈ ਇੱਕ ਪਾਸੇ ਮਿੱਠੀਆਂ ਗੋਲੀਆਂ, ਦੂਜੇ ਪਾਸੇ ਧਮਕੀ, ਉਹ ਸਾਰੇ ਢੰਗ ਤਰੀਕੇ ਸਰਕਾਰ, ਸੱਤਾ, ਤਾਕਤ, ਮਸ਼ੀਨਰੀ ਸਾਰਾ ਕੁਝ ਵਰਤ ਕੇ ਇਹ ਚੋਣ ਜਿੱਤਣ ਲਈ ਲੱਗੇ ਹੋਏ। ਪਰ ਉਹਦੇ ਵਿੱਚ ਕਮਾਨ ਬਿਲਕੁਲ ਜੀ ਹਰਪਾਲ ਚੀਮਾ ਦੇ ਹੱਥ ਹੈ। ਸੋ ਜਿਹੜੇ ਮਾਲਵਾ ਖੇਤਰ ਤੋਂ ਆਉਂਦੇ ਨੇ, ਉਹ ਤੋਂ ਬਾਅਦ ਉਹਨਾਂ ਦੇ ਨਾਲ ਸਾਰੀ ਟੀਮ ਉਹਨਾਂ ਨੂੰ ਸੌਂਪੀ ਹੋਈ ਹੈ। ਇੱਧਰ ਕਮਾਨ ਤਾਂ ਸੁਖਬੀਰ ਬਾਦਲ ਨੂੰ ਇਹ ਸੌਂਪੀ ਗਈ ਸੀ, ਪਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਦੇਹਾਂਤ ਕਾਰਨ ਉਹ 4 ਤਰੀਕ ਤੱਕ ਸਰਗਰਮ ਨਹੀਂ ਹੋ ਸਕਦੇ ਅਕਾਲੀ ਦਲ ਵੱਲੋਂ। ਸੋ ਇਸ ਲਈ ਬੇਸ਼ੱਕ ਉੱਥੇ ਦਲਜੀਤ ਚੀਮਾ ਪੱਕੇ ਤੌਰ ਤੇ ਉੱਥੇ ਹੀ ਬੈਠੇ ਨੇ ਤੇ ਬਾਕੀ ਲੀਡਰਸ਼ਿਪ ਉੱਥੇ ਲੱਗੀ ਆ, ਪਰ 4 ਤਰੀਕ ਤੋਂ ਬਾਅਦ, ਭੋਗ ਤੋਂ ਬਾਅਦ ਫਿਰ ਸੁਖਬੀਰ ਬਾਦਲ ਹੋਰੀ ਪੂਰੀ ਤਰ੍ਹਾਂ ਉੱਥੇ ਹੀ ਨਜ਼ਰ ਆਉਣਗੇ। ਇਸ ਲਈ ਇੱਧਰ ਵੀ ਮਾਲਵਾ ਹੀ ਲੀਡ ਕਰ ਰਿਹਾ ਇਹਦੇ ਵਿੱਚ। ਮਤਲਬ ਇਸ ਤੋਂ ਬਾਅਦ ਜੇਕਰ ਮੈਂ ਕਾਂਗਰਸ ਦੀ ਗੱਲ ਕਰਾਂ ਤਾਂ ਬੇਸ਼ੱਕ ਉੱਥੇ ਮਤਲਬ ਤੁਹਾਨੂੰ ਪ੍ਰਤਾਪ ਬਾਜਵਾ ਵੀ, ਸਾਬਕਾ ਮੁੱਖ ਮੰਤਰੀ ਚੰਨੀ ਵੀ, ਉਹ ਪੂਰੀ ਤਰ੍ਹਾਂ, ਚਾਹੇ ਉੱਥੇ ਇੰਚਾਰਜ ਵਜੋਂ ਰਾਣਾ ਗੁਰਜੀਤ ਵੀ, ਉਹਦੀ ਇੱਕ ਵੀਡੀਓ ਵੀ ਉਹ ਕਹਿੰਦਾ ਨਹੀਂ ਜੀ ਉਹ ਤਾਂ ਮੇਰੇ ਪਿੰਡ ਦੀ ਕੁੜੀ ਸੀ ਸਾਡੇ ਇਲਾਕੇ, ਤਾਂ ਕਰਕੇ ਮੈਂ ਉਹਦਾ ਧੀ ਧਿਆਣੀ ਕਰਕੇ ਸ਼ਗਨ ਦਿੱਤਾ, ਉਹਦੇ ਪੈਸੇ ਦੇਣ ਵਾਲਾ ਵੀ ਮਾਮਲਾ ਖਾਸਾ ਭਖਿਆ ਸੀ। ਸੋ ਉਹ ਸਾਰੇ ਉੱਥੇ ਪੂਰੀ ਤਰ੍ਹਾਂ ਸਰਗਰਮ ਨੇ। ਪਰ ਸਿੱਧੇ ਰੂਪ ਦੇ ਵਿੱਚ ਨਵਜੋਤ ਸਿੰਘ ਸਿੱਧੂ ਔਰ ਰਾਜਾ ਬੜਿੰਗ ਅਤੇ ਬੀਬੀ ਭੱਠਲ, ਇਹ ਤਿੰਨਾਂ ਨੂੰ ਮਤਲਬ ਕਿ ਦੇਖ ਰੇਖ ਦੇ ਲਈ ਜਾਂ ਪੂਰੇ ਗਰਮਾ ਗਰਮੀ ਚੋਣ ਪ੍ਰਚਾਰ ਦੇ ਲਈ ਇੰਚਾਰਜ ਇੱਕ ਤਰ੍ਹਾਂ ਨਾਲ ਥਾਪਿਆ ਹੋਇਆ। ਸੋ ਇਸ ਲਈ ਇਹਨਾਂ ਦੀਆਂ ਸਰਗਰਮੀਆਂ ਵੀ ਉੱਥੇ ਕਾਫੀ ਪੂਰੀ ਤਰ੍ਹਾਂ ਉਹ ਨੇ। ਤੇ ਜੇਕਰ ਇਸੇ ਤਰ੍ਹਾਂ ਗਾਂ ਆਈਏ ਭਾਜਪਾ ਨੇ ਬੇਸ਼ੱਕ ਕੇਂਦਰੀ ਲੀਡਰ ਵੀ ਬਿਠਾਏ ਨੇ, ਕੇਂਦਰੀ ਲੀਡਰਸ਼ਿਪ ਵੀ ਬਿਠਾਈ ਆ, ਨਵੇਂ ਪੁਰਾਣੇ ਜਿਹੜੇ ਸ਼ਾਮਲ ਕੀਤੇ ਨੇ ਉਹ ਵੀ ਬਿਠਾਏ ਨੇ। ਪਰ ਕੁੱਲ ਮਿਲਾ ਕੇ ਗਰੇਵਾਲ ਹੋਰੀ, ਕਾਂਗੜ ਹੋਰੀ, ਢਿੱਲੋਂ ਹੋਰੀ, ਇਹ ਸਾਰੇ ਜਿਵੇਂ ਲੱਗੇ ਨੇ। ਸੋ ਇਸ ਤੋਂ ਸਾਰੇ ਤੋਂ ਲੱਗਦਾ ਕਿ ਜਿਵੇਂ ਚੋਣਾਂ ਦੁਆਬੇ 'ਚ ਨੇ ਪਰ ਕਮਾਨ ਮਾਲਵੇ ਹੱਥ ਹੈ, ਤੇ ਬਾਕੀ ਨਤੀਜਾ ਤੈਅ ਕਰੂਗਾ ਕਿ 24 ਦੇ ਲਈ ਕਿਹੜੀ ਪਾਰਟੀ ਦੇ, ਕਿਉਂਕਿ ਬੜਾ ਰੌਲਾ ਪਏਗਾ ਸੀ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਦੇ ਨਾਲ, ਇਹ ਨਰਿੰਦਰ ਮੋਦੀ ਦਾ ਆਉਣਾ, ਬੀਜੇਪੀ ਦੇ ਲੀਡਰਾਂ ਦਾ ਆਉਣਾ ਹੈ ਨਾ, ਉਹ ਸਾਰੀਆਂ ਤਸਵੀਰਾਂ ਕਿ ਲਓ ਜੀ ਗੱਠਜੋੜ ਦੁਬਾਰਾ ਹੋਣ ਜਾ ਰਿਹਾ। ਇੰਨੀ ਤੇਜ਼ੀ ਆ ਸਾਡੇ ਮੀਡੀਆ ਦੇ ਵਿੱਚ ਵੀ ਪੁੱਛੋ ਨਾ, ਮਤਲਬ ਕਿ ਰਾਈ ਦਾ ਪਹਾੜ ਬਣਾਉਂਦੇ ਨੇ, ਜਦੋਂ ਕਿ ਅਜਿਹਾ ਰੱਤਾ ਵੀ ਕਿਤੇ ਕੋਈ ਮਸਲਾ ਨਹੀਂ ਗਾ। ਖਾਸ ਕਰ ਜਲੰਧਰ ਜਿਮਨੀ ਚੋਣ ਤੱਕ ਤਾਂ ਭੁੱਲ ਕੇ ਵੀ ਨਹੀਂ ਕੋਈ ਇਹ ਸੁਨੇਹਾ ਦੇਣਾ ਚਾਹੂਗਾ, ਸੰਕੇਤ ਦੇਣਾ ਚਾਹੂਗਾ ਕਿ ਅਸੀਂ ਦੁਬਾਰਾ ਗੱਠਜੋੜ ਚਾ ਸਕਦੇ ਹਾਂ, ਕਿਉਂਕਿ ਇੱਕ ਦੂਜੇ ਦੇ ਵੋਟਾਂ ਤੇ ਅਸਰ ਪੈਣ ਦਾ ਖਤਰਾ ਖੜਾ ਹੁੰਦਾ। ਬਿਲਕੁਲ, ਇਸ ਲਈ ਇਹ ਚੋਣ ਨਤੀਜਿਆਂ ਤੋਂ ਬਾਅਦ ਹੋ ਸਕਦਾ ਕੁਝ ਹੋ ਜਾਵੇ, 24 ਦੇ ਨੇੜੇ ਜਾ ਕੇ ਕੁਝ ਹੋ ਜਾਵੇ, ਪਰ ਇਹ ਹੋ ਸਕਦਾ ਕਿ ਭਾਜਪਾ ਅਕਾਲੀ ਦਲ ਨਾਲ ਗੱਠਜੋੜ ਕਰੇ ਜੀ, ਪਰ ਕਿਹੜੇ ਅਕਾਲੀ ਦਲ ਨਾਲ ਕਰੇ, ਇਹ ਸਵਾਲ ਹੈ ਜੀ ਖੜਾ। ਢੀਂਡਸੇ ਹੋਰੀ ਪਹਿਲਾਂ ਹੀ ਝੋਲੀ 'ਚ ਪੈ ਚੁੱਕੇ ਨੇ, ਸਮਰਥਨ ਦੇਤਾ, ਸਹੀ ਗੱਲ, ਬੈਂਸ ਭਰਾ ਚਲੇ ਗਏ ਅਗਲਿਆਂ ਕੋਲ। ਸੋ ਇਸ ਲਈ, ਤੇ ਦੂਸਰਾ ਗੱਲ, 4 ਤਰੀਕ ਤੋਂ ਬਾਅਦ, ਭੋਗ ਤੋਂ ਬਾਅਦ ਜਾਂ ਇਹ ਜਿਮਨੀ ਚੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਰੂਪ ਕੀ ਹੋਊਗਾ, ਕਿ ਪਿੱਛੇ ਬ੍ਰੈਕਟ 'ਚ ਬੱਬਾ ਰਹੂਗਾ ਕਿ ਨਹੀਂ, ਇਹ ਵੀ ਸਵਾਲ ਅਜੇ ਪੈਦਾ ਹੋਣਾ। ਸੋ ਇਸ ਲਈ ਇਹ ਦੇਖਣ ਵਾਲੀ ਗੱਲ ਹੈ ਕਿ ਉਸ ਦਾ ਅਕਾਲੀ ਦਲ ਦਾ ਰੂਪ ਰੰਗ ਕਿਹੋ ਜਾਊਗਾ, ਸਰੂਪ ਕਿਹੋ ਜਾਊਗਾ,
ਉਹਨੂੰ ਲੀਡ ਕਰਨ ਵਾਲਾ ਕੌਣ ਹੋਊਗਾ? ਕੀ ਉਹ ਸੁਖਬੀਰ ਬਾਦਲ ਹੱਥੇ ਕਮਾਂਡ ਰਹਿਣ ਵਾਲੀ ਆ, ਜਾਂ ਇਕੱਲੇ ਸੁਖਬੀਰ ਬਾਦਲ ਹੱਥ ਕਮਾਂਡ ਰਹਿ ਜਾਊਗੀ, ਬਾਕੀ ਲੀਡਰ ਛੱਡ ਕੇ ਕਿਸੇ ਹੋਰ ਪਾਸੇ ਜਾਣਗੇ? ਹੁਣ ਕੋਈ ਰੋਕ ਟੋਕ ਨਹੀਂ, ਕੋਈ ਮਾੜਾ ਮੋਟਾ ਜਿਹੜੇ ਓਲਾ ਸ਼ਰਮ ਸੀ ਉਹ ਵੀ ਮੁੱਕ ਜਾਣੀਆਂ ਹੁਣ। ਸੋ ਇਸ ਲਈ ਇਹ ਸਾਰੀਆਂ ਚਰਚਾਵਾਂ ਅਜੇ ਆਉਣ ਵਾਲੇ ਸਮੇਂ 'ਚ ਸਾਫ਼ ਹੋਣੀਆਂ ਨੇ, ਇਹ ਸਾਰੇ ਬੱਦਲ ਅਜੇ ਆਉਣ ਵਾਲੇ ਸਮੇਂ 'ਚ ਛੱਡਣੇ ਨੇ। ਪਰ ਇੱਥੇ ਜਾਣਬੁੱਝ ਕੇ ਪਹਿਲਾਂ ਹੀ ਹਵਾ ਐਂ ਬਣਾਤੀ ਜਾਂਦੀ ਆ, ਕਿਉਂਕਿ ਮੀਡੀਆ ਨੂੰ ਮਾਲ ਵੇਚਣ ਦੀ ਬਹੁਤ ਕਾਹਲੀ ਹੋ ਗਈ ਅੱਜ ਕੱਲ੍ਹ ਸਾਡੇ। ਸੋ ਇਸ ਲਈ ਅਜਿਹੀ ਅਜੇ ਕਿਤੇ ਕੋਈ ਲੈ ਦੇ ਕੇ ਚਰਚਾ ਨਹੀਂ ਆ। ਚੋਣਾਂ ਭੋਗ ਤੋਂ ਬਾਅਦ ਔਰ ਚੋਣ ਨਤੀਜਿਆਂ ਤੋਂ ਬਾਅਦ ਹਾਂ ਆਉਂਦੇ 24 ਨੂੰ ਲੈ ਕੇ ਕੁਝ ਹਲਚਲ ਹੋ ਸਕਦੀ ਹੈ, ਪਰ ਢੀਂਡਸੇ ਹੋਰੀ ਪਹਿਲਾਂ ਹੀ ਨਾਲ ਜਾ ਚੁੱਕੇ ਨੇ। ਕੀ ਢੀਂਡਸਿਆਂ ਨਾਲ ਕੁਝ ਨਿਕਲ ਕੇ ਆਉਣਗੇ? ਕਿ ਢੀਂਡਸਿਆਂ ਵਾਲਾ ਹੀ ਅਕਾਲੀ ਦਲ ਬਣ ਜਾਏਗਾ, ਜਾਂ ਸੁਖਬੀਰ ਬਾਦਲ ਵਾਲਾ ਅਕਾਲੀ ਦਲ ਬਾਦਲ ਹੀ ਰਹੇਗਾ, ਜਾਂ ਉਧਰੋਂ ਵੀ ਕੁਝ ਹਲਚਲ ਹੋ ਕੇ ਉਹ ਜਾਣਾ ਚਾਹਣਗੇ? ਉਸ ਬਾਅਦ ਦੀਆਂ ਗੱਲਾਂ ਨੇ, ਫਿਲਹਾਲ ਅਜੇ ਅਜਿਹੀ ਕੋਈ ਚਰਚਾ ਨਹੀਂ ਜੀ। ਇਹ ਕਿਤੇ ਇਦਾਂ ਤਾਂ ਨਹੀਂ ਲੱਗ ਰਿਹਾ ਵੀ ਦੂਜੇ ਪਾਸੋਂ ਨਿਊਜ਼ ਪਲਾਂਟ ਹੋ ਰਹੀ ਹੈ? ਹਾਂ ਕੁਝ ਵੀ ਹੁੰਦਾ, ਇਹ ਇੱਕ ਰਾਜਨੀਤਿਕ ਚਾਲ ਵੀ ਹੁੰਦੀ ਹੈ, ਵੋਟਾਂ ਪ੍ਰਭਾਵਿਤ ਕਰਨ ਦੀ ਵੀ ਖੇਡ ਹੁੰਦੀ ਹੈ। ਸੋ ਬੀਜੇਪੀ ਦੇ ਲੀਡਰਾਂ ਨੂੰ ਗਲੀ ਮਹੱਲਿਆਂ 'ਚ ਦੱਸਣਾ ਪੈ ਰਿਹਾ ਕਿ ਨਹੀਂ, ਅਸੀਂ ਕੋਈ ਗੱਠਜੋੜ ਨਹੀਂ ਕਰ ਰਹੇ, ਅਸੀਂ ਆਪਣੇ ਦਮ ਤੇ ਲੜ ਰਹੇ ਹਾਂ, ਸਾਡਾ ਉਮੀਦਵਾਰ ਖੜਾ। ਇਸ ਲਈ ਇਹ ਵੀ ਕਿਤੇ ਇਹ ਨਾ ਹੋਵੇ ਕਿ ਲੋਕ ਤੱਕੜੀ ਨੂੰ ਵੋਟ ਇਸ ਲਈ ਪਾ ਦੇਣ। ਮਤਲਬ ਇੰਨਾ ਤਾਂ ਨਹੀਂ ਹੁਣ ਹੁੰਦਾ ਕਿ ਹਾਂ ਲੋਕ ਇੰਨੇ ਅਣਜਾਣ ਨੇ, ਪਰ ਕਹਿਣਾ ਪੈਂਦਾ ਵਾਰ-ਵਾਰ ਉਹਨਾਂ ਨੂੰ, ਜ਼ੋਰ ਉੱਧਰ ਲੱਗ ਜਾਂਦਾ। ਹਾਂ ਜੀ। ਤੇ ਇੱਕ ਹੋਰ ਚੀਜ਼ ਹੈ, ਕਾਂਗਰਸ ਵੀ, ਤੇ ਮੈਂ ਦੇਖ ਰਿਹਾ ਸੀਗਾ ਵੀ ਜਿਹੜੇ ਡਾਕਟਰ ਸੁਖਵਿੰਦਰ ਆ, ਉਹ ਵੀ ਔਰਤ ਵੋਟਰਾਂ ਦੇ ਉੱਤੇ ਕਾਫੀ ਫੋਕਸ ਕਰ ਰਹੇ ਆ। ਉਹ ਹਜ਼ਾਰ ਰੁਪਈਏ ਵਾਲੀ ਜਿਹੜੀ ਗੱਲ ਆ ਉਸ ਨੂੰ ਕਾਫੀ ਹੁਣ ਚੱਕ ਰਹੇ। ਹਾਂ ਬਿਲਕੁਲ, ਉਹ ਮਤਲਬ ਕਿ ਮੁੱਦਾ ਬਣਾ ਰਿਹਾ। ਇਹਦਾ ਮਤਲਬ ਜੇ ਤੁਸੀਂ ਇੰਨਾ ਯਾਦ ਕਰਾ ਰਹੇ ਹੋ, ਕੱਲ ਨੂੰ ਜਦੋਂ 1000 ਦੇ ਦੇਣਗੇ ਫੇਰ? ਅੱਜ ਜੇ ਤੁਸੀਂ ਇਹ ਕਹੀ ਜਾਂਦੇ ਦੇਖੋ ਜੀ ਤੁਹਾਨੂੰ 1000 ਰੁਪਇਆ ਨਹੀਂ ਦਿੱਤਾ, ਜੇ ਕੱਲ ਨੂੰ ਅਗਲੇ ਕਹਿਣਗੇ ਲਓ ਜੀ ਦੇਤਾ 1000 ਰੁਪਇਆ, ਹੁਣ ਤਾਂ ਪਾਓ ਸਾਨੂੰ ਵੋਟਾਂ ਫੇਰ। ਸਵਾਲ 1000 ਦਾ ਨਹੀਂਗਾ। ਇੱਥੇ ਬੀਬੀਆਂ ਨੂੰ ਮੁਫਤ ਬੱਸ ਸਰਵਿਸ ਦਿੱਤੀ ਸੀ ਕਾਂਗਰਸ ਨੇ, ਕਿੰਨੀਆਂ ਵੋਟਾਂ ਪੈ ਗਈਆਂ ਬੀਬੀਆਂ ਦੀ? ਸੋ ਹੁਣ ਲੋਕ ਸਿਆਣੇ ਨੇ। ਆਮ ਆਦਮੀ ਪਾਰਟੀ ਦਾ ਹੀ ਤਾਂ ਫਰਮਾਨ ਹੈ, ਜਿਹੜਾ ਦੇਣਾ ਆਵੇ ਉਹ ਤੋਂ ਲੈ ਲਓ, ਪਰ ਵੋਟ ਆਪਣੀ ਮਰਜ਼ੀ ਨਾਲ ਪਾਓ। ਸੋ ਇਸ ਲਈ ਕੋਈ ਗੱਲ ਨਹੀਂ, ਲੋਕ ਹੁਣ ਇਹਨਾਂ ਦੇ ਫਾਰਮੂਲਾ ਇਹਨਾਂ ਦੇ ਵੀ ਅਜਮਾ ਲੈਣਗੇ ਕਿ ਤੁਸੀਂ ਵੀ ਦੇ ਜਾਓ। ਸੋ ਵੋਟ ਅਸੀਂ ਦੇਖਾਂਗੇ ਕਿੱਥੇ ਪਾਉਣੀ ਹੈ। ਠੀਕ ਹੈ ਜੀ। ਜੀ ਬਿਲਕੁਲ। ਅਗਲੀ ਆਪਾਂ ਖਬਰ ਦੇ ਲਈ ਲੁਧਿਆਣੇ ਵੱਲ ਨੂੰ ਵੱਧਦੇ ਹਾਂ। ਦੀਪਕ ਜੀ, ਬਹੁਤ ਭਿਆਨਕ ਲੁਧਿਆਣਾ ਗੈਸ ਕਾਂਡ ਵਾਪਰਿਆ ਆ। ਤੁਹਾਡੇ ਕੋਲ ਕੁਝ ਅੰਦਰੂਨੀ ਜਿਹੜੀਆਂ ਖਬਰਾਂ ਨੇ ਵੀ ਕਿੰਜ ਵਾਪਰਿਆ ਇਹ ਜਿਹੜਾ ਲੁਧਿਆਣਾ ਗੈਸ ਕਾਂਡ, ਆਪਣੇ ਸਰੋਤਿਆਂ ਤੇ ਦਰਸ਼ਕਾਂ ਦੇ ਨਾਲ ਸਾਂਝਾ ਕਰਿਓ ਜੀ। ਬਿਲਕੁਲ ਜੀ, ਇਸ ਮੌਕੇ ਉਹਦੀ ਜਾਂਚ ਜਿਵੇਂ NDF ਦੀ ਟੀਮ ਨੇ ਕੀਤੀ ਆ, ਔਰ ਉਹਨਾਂ ਦੇ ਕੋਲ ਇਹ ਤੱਥ ਅੰਕੜੇ ਸਾਹਮਣੇ ਆ ਗਏ ਨੇ ਕਿ ਬਿਲਕੁਲ ਉਹ ਜ਼ਹਿਰੀਲੀ ਗੈਸ ਸੀਗੀ, ਜ਼ਹਿਰੀਲੀ ਹਾਈਡਰੋਜਨ ਸਲਫਾਈਡ ਗੈਸ ਹੈ ਜਿਹੜੀ, ਉਹ ਮੌਤ ਦਾ ਕਾਰਨ ਬਣੀ ਹੈ। ਤੇ ਉਹ ਮੁੱਢਲੀ ਜਾਂਚ ਰਿਪੋਰਟ 'ਚ ਆ ਗਿਆ। ਤੇ ਪਰ ਹਲੇ ਤੱਕ ਮਤਲਬ ਕਿ ਜਿਹੜੇ ਦੋਸ਼ੀ ਨੇ ਜਾਂ ਆਰੋਪੀ ਨੇ ਜਾਂ ਜਿਨ੍ਹਾਂ ਦੇ ਕਾਰਨ ਇਹ ਕਾਂਡ ਵਾਪਰਿਆ, ਉਹ ਅਜੇ ਮਤਲਬ ਅਣਪਛਾਤੇ ਨੇ ਜੀ। ਸੋ ਇਸ ਲਈ ਉਹ ਅਣਪਛਾਤੇ ਬੰਦਿਆਂ ਦੇ ਉੱਤੇ 11 ਮੌਤਾਂ ਦੇ ਲਈ ਮਤਲਬ 48 ਘੰਟੇ ਦੇ ਕਰੀਬ ਬਖਵਾ ਹੋ ਗਿਆ, ਤੇ ਉਹ ਅਜੇ ਅਣਪਛਾਤੇ ਦੇ ਅਣਪਛਾਤੇ ਹੀ ਨੇ। ਸੋ ਇਸ ਲਈ ਇਹ ਸਵਾਲ ਜ਼ਰੂਰ ਖੜਾ, ਪਰ ਇਹ ਤੱਥ ਕੋਈ ਦੱਸਣ ਲਈ ਤਿਆਰ ਨਹੀਂ ਕਿ ਇਹਦੇ ਲਈ ਜ਼ਿੰਮੇਵਾਰ ਹੋਣਾ। ਜੇਕਰ ਮੁੱਢਲੇ ਤੌਰ ਤੇ ਯਾਚਨਾ ਹੋਵੇ, ਠੀਕ ਹੈ, ਸਰਕਾਰ ਨੇ ਕਹਿਤਾ ਜੀ ਜਿਹਨਾਂ ਨੇ ਜਾਨ ਗਵਾਈ ਉਹਨਾਂ 2-2 ਲੱਖ ਰੁਪਈਆ, ਜਿਹੜੇ ਜੇਰੇ ਇਲਾਜ ਨੇ 50-50, ਇਹਦੇ ਨਾਲ ਮਸਲਾ ਨਹੀਂ ਹੱਲ ਹੋਣਾ। ਜਾਂ ਕੱਲ ਨੂੰ ਤੁਸੀਂ ਕਹੋਗੇ ਇਸ ਵਿਭਾਗ ਦਾ ਕਲਰਕ ਸਸਪੈਂਡ ਕਰਤਾ ਜੀ, ਇਸ ਵਿਭਾਗ ਦਾ ਇੰਸਪੈਕਟਰ ਸਸਪੈਂਡ ਕਰਤਾ ਜੀ, ਇਸ ਵਿਭਾਗ ਦਾ ਜਿਹਨੇ ਸਰਟੀਫਿਕੇਟ ਜਾਰੀ ਕੀਤਾ ਉਹ ਕਰਤਾ ਨਾ। ਕੌਣ ਮਨਜ਼ੂਰੀਆਂ ਦਿੰਦਾ ਇੰਡਸਟਰੀ ਨੂੰ? ਕਿਹਦੀਆਂ ਮੋਹਰਾਂ ਲੱਗਦੀਆਂ, ਕਿਹਦੀਆਂ ਸਿਫਾਰਸ਼ਾਂ ਤੇ ਗਲਤ ਰਿਪੋਰਟਾਂ ਵੀ ਸਹੀ ਹੁੰਦੀਆਂ, ਆਪਾਂ ਸਾਰਿਆਂ ਨੂੰ ਪਤਾ। ਸੋ ਫਿਰ ਜੇਕਰ ਏਦਾਂ ਕਰਨਾ ਤਾਂ ਹਰ ਵਿਭਾਗ ਦੇ ਮੁਖੀ ਤੋਂ ਲੈ ਕੇ ਇੰਡਸਟਰੀ ਵਿਭਾਗ ਦੇ ਮੁੱਢਲੇ ਅਧਿਕਾਰੀਆਂ ਤੋਂ ਲੈ ਕੇ ਪੁਰਾਣੇ ਸਾਰੇ ਮੰਤਰੀਆਂ ਤੱਕ ਆ ਜਾਓ, ਜਿੰਨੇ ਇੰਡਸਟਰੀ ਮੰਤਰੀ ਰਹੇ ਹੋਣ। ਸੋ ਫਿਰ ਇਸ ਵਾਰ ਤਾਂ ਆ ਲਓ, ਮੈਂ ਤੁਹਾਡੇ ਮੂਹਰੇ ਇੱਕ ਰਿਪੋਰਟ ਰੱਖ ਦਿੰਦਾ। ਇਹਦੇ ਵਿੱਚ 3 ਵਿਭਾਗ ਸਿੱਧੀ ਤਰ੍ਹਾਂ ਦਾ ਸਿਸਟਮ ਜ਼ਿੰਮੇਵਾਰ ਹੈ। ਸਭ ਤੋਂ ਪਹਿਲਾਂ ਤਾਂ ਪੋਲਿਊਸ਼ਨ ਕੰਟਰੋਲ ਵਿਭਾਗ ਕੀ ਕਰਦਾ ਜਨਾਬ? ਜੇਕਰ ਉਹਨਾਂ ਨੂੰ ਇਹੀ ਨਹੀਂ ਪਤਾ ਕਿ ਕਿਹੜੀਆਂ ਫੈਕਟਰੀਆਂ ਦੇ ਵਿੱਚ ਜ਼ਹਿਰੀਲੀ ਗੈਸਾਂ ਦੀ ਵਰਤੋਂ ਹੁੰਦੀ ਆ, ਔਰ ਕਿਹੜੀਆਂ ਫੈਕਟਰੀਆਂ ਜ਼ਹਿਰੀਲੀ ਗੈਸ ਕਿਸ ਲੈਵਲ ਤੱਕ ਵਰਤ ਸਕਦੀਆਂ, ਕਿਸ ਲੈਵਲ ਤੱਕ ਨਹੀਂ ਵਰਤ ਸਕਦੀਆਂ, ਕਾਹਦਾ ਪੋਲਿਊਸ਼ਨ ਕੰਟਰੋਲ ਵਿਭਾਗ ਆ? ਕਾਹਦੀਆਂ ਤਨਖਾਹਾਂ ਲੈਂਦੇ ਨੇ? ਸਹੀ ਗੱਲ। ਕਾਹਦੇ ਗੇੜੇ ਮਾਰਦੇ ਨੇ? ਕੀ ਚੈੱਕ ਕਰਦੇ ਨੇ? ਫਿਰ ਉਹ ਚਿੱਟੇ ਹਾਥੀ ਕਰਨੇ ਕੀ ਨੇ ਇਹ? ਦੂਸਰੇ ਪਾਸੇ ਇਸੇ ਤਰ੍ਹਾਂ ਜ਼ਿਲ੍ਹਾ ਪ੍ਰਸ਼ਾਸਨ, ਸ਼ਹਿਰ ਦੇ ਜ਼ਿਲ੍ਹਾ ਪ੍ਰਸ਼ਾਸਨ ਕੋਲ ਜੇਕਰ ਰਿਪੋਰਟ ਹੀ ਨਹੀਂ ਗਈ ਕਿ ਸਾਡੇ ਜ਼ਿਲ੍ਹੇ 'ਚ ਕਿਹੜੀ ਵੱਡੀ ਇੰਡਸਟਰੀ ਹੈ, ਕਿਹੜੀ ਛੋਟੀ ਇੰਡਸਟਰੀ ਆ, ਕਿਹਦਾ ਕਿੰਨੀਆਂ ਚੀਜ਼ਾਂ ਵਰਤਣ ਦਾ ਅਧਿਕਾਰ ਹੈ, ਕਿਹੜੀ ਚੀਜ਼ ਰੱਖ ਸਕਦੇ ਨੇ, ਕਿਹੜੀ ਚੀਜ਼ ਨਹੀਂ ਰੱਖ ਸਕਦੇ, ਕਿੰਨਾ ਸਟੋਰ ਕਰ ਸਕਦੇ ਨੇ, ਕਿੱਥੇ ਛੱਡਦੇ ਨੇ, ਕਿਵੇਂ ਛੱਡਦੇ ਨੇ, ਜੇਕਰ ਉਹਨਾਂ ਕੋਲ ਇਹੀ ਨਹੀਂ ਪਤਾ ਤੇ ਫਿਰ ਪ੍ਰਸ਼ਾਸਨ ਕਰਦਾ ਕੀ ਹੈ ਜੀ? ਸਹੀ ਗੱਲ। DC ਏਸੀਆਂ ਦੇ ਕਮਰਿਆਂ 'ਚ ਬੈਠਣ ਲਈ ਨਹੀਂ ਲਾਏ ਜਾਂਦੇ। ਤੇ ਇਹ ਤੋਂ ਬਾਅਦ ਸਭ ਤੋਂ ਵੱਡਾ ਨਗਰ ਨਿਗਮ। ਜੇਕਰ ਨਗਰ ਨਿਗਮ ਨੂੰ ਇਹੀ ਨਹੀਂ ਪਤਾ ਕਿ ਸਾਡੇ ਸੀਵਰੇਜ ਦੇ ਵਿੱਚ ਘਰਾਂ ਦਾ ਗੰਦ, ਨਾਰਮਲ ਗੰਦ, ਪਾਣੀ, ਉਹ ਮਤਲਬ ਉਹ ਆ ਰਿਹਾ ਸਾਰਾ ਕੁਝ, ਜਾਂ ਕੈਮੀਕਲ ਆ ਰਹੇ ਨੇ, ਜ਼ਹਿਰਾਂ ਆ ਰਹੀਆਂ ਨੇ, ਤੇਜ਼ਾਬ ਆ ਰਿਹਾ ਹੈ ਨਾ, ਇਹ ਗੈਸਾਂ ਆ ਰਹੀਆਂ ਨੇ, ਜੇ ਉਹਨਾਂ ਨੂੰ ਇਹੀ ਨਹੀਂ ਪਤਾ ਤੇ ਫਿਰ ਨਗਰ ਨਿਗਮ ਕਾਹਦਾ ਜੀ? ਸੋ ਮੁੱਢਲੀ ਤਾਂ ਇਹ ਆ। ਪਰ ਹੁਣ ਇਹ ਸਵਾਲ ਇਹ ਖੜਾ ਕਿ ਘਟਨਾਕ੍ਰਮ ਵਾਪਰ ਕਿਵੇਂ ਗਿਆ?
ਲਓ ਮੈਂ ਦੱਸਦਾ ਜਨਾਬ, ਗਿਆਸਪੁਰਾ ਖੇਤਰ ਦਾ 500 ਮੀਟਰ ਦਾ ਦਾਇਰਾ ਜੀ 500 ਮੀਟਰ ਦੇ ਦਾਇਰੇ ਦੇ ਵਿੱਚ 45 ਫੈਕਟਰੀਆਂ ਨੇ। 45 ਫੈਕਟਰੀਆਂ ਚੋਂ 40 ਦੇ ਕੋਲ ਟ੍ਰੀਟਮੈਂਟ ਪਲਾਂਟ ਹੀ ਨਹੀਂ ਹੈਗੇ। ਦੇਖੋ ਪੰਜਾਂ ਕੋਲ, ਜਿਨ੍ਹਾਂ ਕੋਲ ਹੈਗਾ ਮੈਨੂੰ ਨਹੀਂ ਪਤਾ ਉਹਨਾਂ ਕੋਲ ਚੱਲਦਾ ਕਿ ਨਹੀਂ ਚੱਲਦਾ, ਪਰ ਜਿਹੜੀਆਂ 40 ਕੋਲ ਨਹੀਂ ਹੈਗਾ ਉਹਨਾਂ ਦੀਆਂ ਜਾ ਕੇ ਫਾਈਲਾਂ ਚੈੱਕ ਕਰ ਲਿਓ, ਫਾਈਲਾਂ 'ਚ ਟ੍ਰੀਟਮੈਂਟ ਪਲਾਂਟ ਮਿਲੂਗਾ ਵੀ ਤੇ ਚੱਲਦਾ ਵੀ ਮਿਲੂਗਾ। ਸਹੀ ਗੱਲ ਆ। 90% ਮਤਲਬ 500 ਮੀਟਰ ਦੇ ਦਾਇਰੇ ਦੇ ਵਿੱਚ 90% ਉਦਯੋਗਾਂ ਕੋਲ, ਚਾਹੇ ਛੋਟੀ ਇੰਡਸਟਰੀ ਵੱਡੀ ਇੰਡਸਟਰੀ, ਉਹਨਾਂ ਦੇ ਉਸ ਆਧਾਰ ਦੇ ਉੱਤੇ ਜਿੰਨੇ ਪੈਮਾਨੇ ਉਹਨਾਂ ਕੋਲ ਟ੍ਰੀਟਮੈਂਟ ਵਾਟਰ ਟ੍ਰੀਟਮੈਂਟ ਪਲਾਂਟ ਚਾਹੀਦੇ ਹੁੰਦੇ ਨੇ ਉਹ ਨਹੀਂ ਲੱਗੇ ਹੋਏ। ਤੇ ਇਹਨਾਂ 'ਚ ਜ਼ਿਆਦਾਤਰ ਇੰਡਸਟਰੀ ਪਤਾ ਵੀ ਕਿਹੜੀ ਹੈ ਰਾਜਕਰਮਜੀਤ ਦੀ? ਡਾਈ ਇੰਡਸਟਰੀ, ਟੈਕਸਟਾਈਲ ਵਾਲੀ ਫਿਰ ਪੇਂਟ ਵਾਲੀ ਇੰਡਸਟਰੀ ਫਿਰ ਉਹਦੇ ਵਿੱਚ ਚਮੜਾ ਵਾਲਾ। ਇਹ ਸਾਰੇ ਜਿਹੜੇ ਨੇ ਇੱਥੇ ਕੈਮੀਕਲ ਖੁੱਲ੍ਹੇਆਮ ਵਰਤੇ ਜਾਂਦੇ ਨੇ। ਦੁਨੀਆ ਭਰ ਦੇ ਵਿੱਚ ਡਾਈ ਇੰਡਸਟਰੀ ਬਾਹਰ ਹੋ ਗਈ, ਪਰ ਸਾਡੇ ਪੰਜਾਬ 'ਚ ਚੱਲੀ ਵੀ ਜਾਂਦੀ ਹੈ ਤੇ ਹੋਰ ਲਾਉਣ ਨੂੰ ਫਿਰਦੇ ਨੇ ਅਜੇ। ਤੇ ਇਹ ਜੇਕਰ 500 ਮੀਟਰ ਦੇ ਦਾਇਰੇ ਦੀ ਇਹ ਸਥਿਤੀ ਆ ਤਾਂ ਪੂਰੇ ਲੁਧਿਆਣੇ ਦਾ ਹਾਲ ਦੇਖ ਲਓ। ਇਹਦਾ ਮਤਲਬ ਪੂਰਾ ਲੁਧਿਆਣਾ ਮਤਲਬ ਕਿ ਫਿਰ ਤਾਂ ਗੈਸ ਦੇ ਢੇਰ ਤੇ ਹੀ ਬੈਠਾ। ਸਹੀ ਗੱਲ। ਹੁਣ ਇਹ ਘਟਨਾ ਹੋਈ ਕੀ ਆ? ਹੁਣ ਅੱਜ ਜਨਾਬ ਕਹਿ ਰਹੇ ਨੇ ਕਿ ਜੀ ਪੂਰੇ ਪੰਜਾਬ 'ਚ ਹੁਕਮ ਜਾਰੀ ਹੋ ਗਏ, ਡੀਸੀਆਂ ਨੂੰ ਹਦਾਇਤਾਂ ਜਾਰੀ ਹੋ ਗਈਆਂ, ਸਾਰੀਆਂ ਰਿਪੋਰਟਾਂ ਬਣਾਓ ਜੀ ਇੰਡਸਟਰੀ ਦੀਆਂ। ਮਤਲਬ ਇੰਨੇ ਸਾਲਾਂ 'ਚ ਵਿਭਾਗ ਕੀ ਕਰਦਾ ਫਿਰ, ਜੇ ਰਿਪੋਰਟ ਹੀ ਨਹੀਂ ਉਹਨਾਂ ਕੋਲ ਕਿ ਕਿਹੜੀ ਫੈਕਟਰੀ ਲੱਗੀ ਹੈ, ਕਿਹੜੇ ਕੰਮ ਲਈ ਲੱਗੀ ਆ। ਹੁਣ ਰਿਪੋਰਟਾਂ ਬਣਾਵਾਂਗੇ, ਹੁਣ ਸਿੱਟ ਵੀ ਬਣ ਗਈ, ਹੁਣ ਜਾਂਚ ਕਰੂਗੀ। ਇਹ 15 ਦਿਨਾਂ ਬਾਅਦ ਸਾਰਾ ਕੁਝ ਠੰਡੇ ਵਾਸਤੇ ਚੱਲ ਜਾਣਾ ਜਦ ਭੋਗ ਪੈ ਗਏ 11 ਬੰਦਿਆਂ ਦੇ। ਬਸ ਉਸ ਦਿਨ ਤੱਕ ਇਹ ਸਰਗਰਮੀਆਂ ਦੇਖਣੀਆਂ। ਹੁਣ ਹੋਇਆ ਕੀ ਹੈ ਜੀ? ਇਹ ਫੈਕਟਰੀਆਂ ਜਿਹੜੀਆਂ ਟ੍ਰੀਟਮੈਂਟ ਪਲਾਂਟ ਲਾਇਆ ਚਾਹੇ ਨਹੀਂ ਲਾਇਆ, ਚੱਲਦਾ ਨਹੀਂ ਚੱਲਦਾ, ਸਾਨੂੰ ਸਾਰਿਆਂ ਨੂੰ ਪਤਾ ਜੀਰਾ ਸ਼ਰਾਬ ਫੈਕਟਰੀ ਕੋਲ ਬਹੁਤ ਵੱਡਾ ਟ੍ਰੀਟਮੈਂਟ ਪਲਾਂਟ ਲੱਗਿਆ, ਪਰ ਉਹ ਕਦ ਕੰਮ ਆਉਂਦਾ ਸੀ? ਉੱਥੇ ਕੀ ਕੁਝ ਵਾਪਰਿਆ? ਫਸਲਾਂ ਖਰਾਬ, ਲੋਕ ਬਿਮਾਰ, ਜ਼ਮੀਨਾਂ ਗਲੀਆਂ, ਲੋਕਾਂ ਦੀ ਮੌਤਾਂ ਦੇ ਮਸਲੇ, ਉਹ ਮੁਆਵਜ਼ੇ ਦੇਣੇ, ਉਹ ਸਾਰਾ ਕੁਝ ਉਹਦਾ ਨਤੀਜਾ ਹੋਇਆ ਕਿ ਫੈਕਟਰੀ ਬੰਦ ਦਾ ਐਲਾਨ ਹੋਇਆ, ਪਰ ਫੈਕਟਰੀ ਚਾਲੂ ਆ ਅਜੇ ਵੀ, ਉਹ ਬੰਦ ਨਹੀਂ ਹੋਈ ਕਿਉਂਕਿ ਸਮਾਨ ਪੱਟਿਆ ਨਹੀਂ। ਉਸੇ ਤਰ੍ਹਾਂ ਇੱਥੇ ਹਰੇਕ ਫੈਕਟਰੀਆਂ ਨੇ ਲਗਭਗ ਇੱਕ ਸਟੋਰੇਜ ਬਣਾਇਆ ਹੋਇਆ। ਉਹ ਦਿਨ ਭਰ ਜਦੋਂ ਉਤਪਾਦਨ ਕਰਦੇ ਨੇ, ਉਹਨਾਂ ਨੂੰ ਕੈਮੀਕਲ ਨੂੰ, ਉਹ ਜ਼ਹਿਰੀ ਗੈਸਾਂ ਨੂੰ, ਉਹ ਜ਼ਹਿਰੀ ਪਦਾਰਥ ਨੂੰ, ਉਹਨਾਂ ਨੂੰ ਇਕੱਠਾ ਕਰਦੇ ਰਹਿੰਦੇ ਨੇ। ਰਾਤ ਨੂੰ 12 ਵਜੇ ਤੋਂ ਬਾਅਦ ਪੱਕੇ ਮੁਲਾਜ਼ਮ ਰੱਖੇ ਨੇ ਜਿਨ੍ਹਾਂ ਦੀ ਡਿਊਟੀ ਹੈ ਕਿ ਜਦੋਂ ਫੈਕਟਰੀ ਬੰਦ ਹੋ ਗਈ, ਸਾਰਾ ਕੰਮ ਬੰਦ ਹੋ ਗਿਆ, ਬਾਜ਼ਾਰ ਬੰਦ ਹੋ ਗਏ, ਲੋਕ ਘਰਾਂ 'ਚ ਜਾ ਕੇ ਸੌਂ ਗਏ, ਉਹਨਾਂ ਨੇ 12 ਵਜੇ ਤੋਂ ਬਾਅਦ ਉਹ ਨੋਜ਼ਲ ਖੋਲਣੀ ਹੈ ਤੇ ਉਹ ਜ਼ਹਿਰ ਸੀਵਰੇਜ 'ਚ ਜਾਣਾ ਸ਼ੁਰੂ ਹੋ ਜਾਂਦਾ। ਬਿਲਕੁਲ ਮੁਲਾਜ਼ਮ ਰੱਖੇ ਨੇ ਰਾਤ ਦੇ ਲਈ, ਜਿਵੇਂ ਚੌਂਕੀਦਾਰ ਰੱਖਿਆ ਹੁੰਦਾ। ਉਹ 12 ਵਜੇ ਤੋਂ ਲੈ ਕੇ 3 ਵਜੇ ਤੱਕ ਇਹ ਕਾਰਵਾਈ ਫੈਕਟਰੀਆਂ 'ਚ ਚੱਲਦੀ ਹੈ ਜਨਾਬ। ਦੇਖੋ 12 ਤੋਂ 3 ਵਜੇ ਦੇ ਦਰਮਿਆਨ ਉਹ ਸਾਰਾ ਕੁਝ ਖੋਲ ਕੇ ਇਹ 'ਚ ਛੱਡਣਾ ਹੁੰਦਾ। 4 ਵਜੇ ਤੋਂ ਬਾਅਦ ਤਾਜ਼ਾ ਪਾਣੀ ਆਉਣਾ ਸ਼ੁਰੂ ਹੋ ਜਾਂਦਾ, ਲੋਕ ਉੱਠਣੇ ਸ਼ੁਰੂ ਹੋ ਜਾਂਦੇ ਨੇ, ਨਹਾਉਣਾ ਧੋਣਾ, ਬਾਥਰੂਮ ਵਰਤਣਾ, ਹੋਰ ਧੋਆ ਧਵਾਈ ਸਫਾਈ, ਉਹਦੇ ਨਾਲ ਦੂਆ ਪਾਣੀ ਸ਼ੁਰੂ ਆਉਂਦਾ ਤੇ ਉਹ ਹੜਦਾ 5-6 ਵਜੇ ਤੱਕ ਜਿਹੜਾ ਸਾਡਾ ਪਵਿੱਤਰ ਬੁੱਢਾ ਦਰਿਆ ਸੀ, ਉਹ ਗੰਦਾ ਨਾਲਾ ਜਿਹੜਾ ਬਣਾ ਕੇ ਰੱਖ ਦਿੱਤਾ, ਉਹਦੇ ਵਿੱਚ ਜਾ ਕੇ ਡਿੱਗ ਜਾਂਦਾ। ਤੇ ਜਦੋਂ 5 ਵਜੇ ਤੱਕ ਉੱਥੇ ਡਿੱਗਿਆ, ਫਿਰ ਉੱਥੇ ਗੈਸਾਂ ਨਿਕਲਦੀਆਂ, ਸਭ ਦਿਖਦੀਆਂ ਖੁੱਲੇ ਅਸਮਾਨ 'ਚ, ਜਿੱਥੇ ਮਰਜੀ ਚੜ੍ਹਨ, ਜਿੱਥੇ ਮਰਜੀ ਜਾਣ। ਅਬੋਹਰ ਫਾਜ਼ਿਲਕਾ ਅੱਗੇ ਗੰਗਾਨਗਰ ਤੱਕ, ਚਾਹੇ ਲੋਕ ਪੀਲੀਏ ਨਾ ਮਰਨ, ਚਾਹੇ ਕੈਂਸਰ ਨਾ ਮਰਨ, ਚਾਹੇ ਅਪਾਹਜ ਹੋਣ, ਚਾਹੇ ਚਮੜੀ ਰੋਗ ਹੋਣ, ਕੁਛ ਹੋਣ, ਸਾਨੂੰ ਕੀ ਹੈ, ਸਾਡਾ ਪਾਣੀ ਤਾਂ ਇੱਕ ਵਾਰ ਬੁੱਢਾ ਦਰਿਆ ਤੱਕ ਪਹੁੰਚ ਗਿਆ। ਹੁਣ ਉਸ ਦਿਨ ਹੋਇਆ ਕੀ ਜੀ? ਜਾਂ ਤਾਂ ਇੱਕ ਫੈਕਟਰੀ ਦਾ ਕੋਈ ਮੁਲਾਜ਼ਮ ਖਾਧੀ ਪੀਤੀ 'ਚ ਉਦੋਂ ਲੇਟ ਆਇਆ, ਉਹ ਡਿਊਟੀ 'ਚ ਕੁਤਾਹੀ ਕਰ ਗਿਆ, ਉਸਨੇ 12-1 ਵਜੇ ਦੀ ਬਜਾਏ ਸਵੇਰੇ 4-5 ਵਜੇ ਪਾਈਪ ਖੋਲਤੀ, ਉਹ 6 ਵਜੇ ਗੈਸ ਰਿਸੀਵ ਹੋਈ। ਦੂਜਾ ਵੱਡਾ ਕਾਰਨ ਇਹ ਸਬੱਬੀ ਸੀ ਜਾਂ ਸਾਰੀਆਂ ਗੈਸਾਂ ਉਸੇ ਤਰ੍ਹਾਂ ਆਈਆਂ, ਪਰ ਸੀਵਰੇਜ ਬਲੌਕ ਸੀ ਤੇ ਉਹ ਗੈਸਾਂ ਅੱਗੇ ਗਈਆਂ ਹੀ ਨਹੀਂ। ਤੇ 5 ਵਜੇ ਤੋਂ ਬਾਅਦ ਜਦੋਂ ਪਾਣੀ ਆਉਣਾ ਸ਼ੁਰੂ ਹੋਇਆ ਤਾਂ ਬਾਹਰ ਰਿਸੀਵ ਹੋਣਾ ਸ਼ੁਰੂ ਹੋਇਆ, ਤੇ ਇੱਕ ਦੁਕਾਨ ਵਾਲੀ ਦੀ ਦੁਕਾਨ ਦੇ ਮੂਹਰੇ ਪਾਣੀ ਦਾ ਛੱਪੜ ਲੱਗਣ ਲੱਗਾ ਗੰਦਾ, ਤੇ ਉਹਨੇ ਢੱਕਣ ਕੀ ਚੱਕਿਆ, ਗੈਸ ਸਾਰੀ ਬਾਹਰ ਆ ਗਈ। ਤੇ ਪੁਲਿਸ ਨੇ, ਆਲੇ ਦੁਆਲੇ ਦੇ ਲੋਕਾਂ ਨੇ ਜਿਹੜੀਆਂ ਉਹ ਲਾਸ਼ਾਂ ਚੱਕੀਆਂ, ਰਾਜਕਰਨ ਜੀ, ਉਹ ਲਾਸ਼ਾਂ ਨਹੀਂ ਰਬੜ ਬਣ ਗਈਆਂ ਸੀ, ਕਹਿੰਦੇ ਐ ਜਿਵੇਂ ਮਰਜੀ ਮਰੋੜ ਲਓ, ਐ ਲਟ ਗਈਆਂ ਸੀਗੀਆਂ ਸਾਰੀਆਂ, ਇੰਨਾ ਅਸਰ ਸੀ ਉਹਨਾਂ ਦਾ, ਇਹ ਸਥਿਤੀ ਸੀਗੀਆਂ। ਸੋ ਇਸ ਲਈ ਆਹ ਢੰਗ ਤਰੀਕਾ ਜਨਾਬ, ਜੇ 500 ਮੀਟਰ ਦੇ ਦਾਇਰੇ 'ਚ 45 ਚੋਂ 40 ਫੈਕਟਰੀਆਂ ਪੈਮਾਨੇ ਤੇ ਖਰੀਆਂ ਨਹੀਂ ਉਤਰਦੀਆਂ ਤਾਂ ਪੂਰਾ ਲੁਧਿਆਣੇ ਦਾ ਕੀ ਹਾਲ ਹੋਊਗਾ, ਪੂਰੇ ਦੇਸ਼ ਦੀ ਇੰਡਸਟਰੀ ਦਾ ਕੀ ਹਾਲ ਹੋਊਗਾ। ਤੇ ਪੁਰਾਣੇ ਉਦਯੋਗ ਮੰਤਰੀ, ਪੁਰਾਣੇ ਉਦਯੋਗਾਂ ਦੇ ਸੈਕਟਰੀ, ਪੋਲਿਊਸ਼ਨ ਵਿਭਾਗ, ਨਗਰ ਨਿਗਮ, ਜ਼ਿਲ੍ਹਾ ਪ੍ਰਸ਼ਾਸਨ, ਸਾਰੇ ਅਧਿਕਾਰੀ ਹੁਣ ਤੋਂ ਪਿੱਛੇ ਤੋਂ ਲੈ ਕੇ ਹੁਣ ਤੱਕ ਵਾਲੇ ਜ਼ਿੰਮੇਵਾਰ ਨੇ। ਉਹਨਾਂ ਸਾਰਿਆਂ ਤੇ ਕਾਰਵਾਈ ਕਰਨ ਦੀ ਲੋੜ ਹੈ, ਨਾ ਕਿ ਗੋਗਲੋਂ ਤੋਂ ਮਿੱਟੀ ਝਾੜ ਕੇ 2-4 ਅਧਿਕਾਰੀਆਂ ਤੇ ਕਿਸੇ ਤੇ ਫਾਈਲਾਂ ਪਾ ਕੇ ਸਸਪੈਂਡ ਕਰਕੇ ਬਦਲੀਆਂ ਕਰਕੇ ਨਹੀਂ ਸਰਨਾ। ਸੋ ਇਹ ਲੁਧਿਆਣਾ ਗੈਸ ਕਾਂਡ ਮਤਲਬ ਕਿ 11 ਜੀ ਥੋੜੇ ਨਹੀਂ ਹੁੰਦੇ, ਬਹੁਤ
ਪਰ ਇਹ ਫਿਰ ਵੀ ਰੱਬ ਦਾ ਸ਼ੁਕਰ ਕਰੋ ਕਿ ਭੋਪਾਲ ਗੈਸ ਕਾਂਡ ਨਹੀਂ ਬਣਿਆ। ਜੀ, ਇੱਕ ਦਾ ਵੀ ਜਾਣਾ ਬਹੁਤ ਜ਼ਿਆਦਾ ਹੁੰਦਾ ਆ, ਬਿਲਕੁਲ ਇੱਥੇ ਬਿਲਕੁਲ 11 ਚਲੇ ਗਏ, ਇਹ ਤਾਂ ਹੱਦੋਂ ਵੱਧ ਆ ਬਿਲਕੁਲ। ਕਿਉਂਕਿ ਜਿੱਦਾਂ ਕਿਹਾ ਵੀ ਗੋਂਗਲੂਆਂ ਤੋਂ ਮਿੱਟੀ ਤਾਂ ਬਹੁਤ ਝਾੜਦੇ ਆ ਜੀ, ਪਿਛਲਿਆਂ ਦੇ ਕਰਕੇ ਸਾਰਾ ਕੁਝ ਹੋਇਆ, ਪਰ ਰਿਪੋਰਟਾਂ ਕਾਰੀ ਨੇ ਕੋਈ ਧਿਆਨ ਹੀ ਨਹੀਂ ਰੱਖ ਰਿਹਾ। ਲੋਕਾਂ ਦੀ ਜਾਨ ਦੀ ਕੀਮਤ ਇਹਨਾਂ ਨੇ ਟਿੱਚ ਜਿਹੜੀ ਉਹ ਜਾਣੀ ਬਿਲਕੁਲ ਹੈਗੀ ਆ ਜੀ। ਜਾਂਦੇ ਜਾਂਦੇ ਅਗਲੀ ਜਿਹੜੀ ਖਬਰ ਹੈ ਕਰ ਜੀ, ਤੇ ਉਸ ਤੋਂ ਪਹਿਲਾਂ ਆਪਣੇ ਸਾਡੇ ਸਟਾਕਟਨ ਤੋਂ ਲੈ ਕੇ ਮਰਸੈਡ ਇਲਾਕੇ ਦੇ ਵਿੱਚ ਜਿੰਨੇ ਵੀ ਸਾਡੇ ਸਰੋਤੇ ਤੇ ਦਰਸ਼ਕ ਰਹਿਣ ਵਾਲੇ ਆ, ਉਹਨਾਂ ਦੇ ਲਈ ਇੱਕ ਖੁਸ਼ਖਬਰੀ ਆ। ਪੰਜਾਬੀ ਰੇਡੀਓ USA ਹੁਣ ਉੱਥੇ ਦੇ ਲੋਕਲ AM ਤੇ FM ਸਟੇਸ਼ਨਸ ਦੇ ਉੱਤੇ ਸੁਣਿਆ ਜਾ ਸਕਦਾ ਆ। ਇਹ ਅੱਜ ਤੋਂ ਜਿਹੜਾ ਉਹ ਚਾਲੂ ਹੋ ਚੁੱਕਾ ਆ 9:20 AM ਦੇ ਉੱਤੇ। ਜਿਹੜਾ ਸਟਾਕਟਨ ਤੋਂ ਮਰਸੈਡ ਦੇ ਇਲਾਕੇ ਦੇ ਵਿੱਚ ਤੁਸੀਂ ਦਿਨ ਰਾਤ ਉੱਥੇ ਉਸ 'ਤੇ ਪੰਜਾਬੀ ਰੇਡੀਓ USA ਸੁਣ ਸਕਦੇ ਆ। ਟ੍ਰੇਸੀ ਮੰਟੀਕਾ ਲੈਥਰੋਪ ਸਟਾਕਟਨ ਦੇ ਵਿੱਚ 107.1 FM ਤੇ ਮੋਡੈਸਟੋ ਦੇ ਇਲਾਕੇ 'ਚ 92.3 FM ਦੇ ਉੱਤੇ ਪੰਜਾਬੀ ਰੇਡੀਓ USA ਅੱਜ ਤੋਂ ਇਸ ਸੈਂਟਰ ਵੈਲੀ ਦੇ ਇਲਾਕਿਆਂ ਦੇ ਵਿੱਚ ਸ਼ੁਰੂ ਹੋ ਚੁੱਕਾ ਆ। ਸੋ ਬਹੁਤ ਮੰਗ ਸੀ ਉੱਥੋਂ ਦੇ ਸਾਡੇ ਸਰੋਤਿਆਂ ਦੀ, ਦਰਸ਼ਕਾਂ ਦੀ। ਸੋ ਉੱਥੇ ਸਾਰਿਆਂ ਦੇ ਲਈ ਆਪਾਂ ਜਿਹੜਾ ਟਰੈਸਟਰੀਅਲ ਸਟੇਸ਼ਨ ਕਾਰਾਂ 'ਚ ਚੱਲਣ ਵਾਲੇ AM FM ਸਟੇਸ਼ਨ ਦੇ ਉੱਤੇ ਪਹੁੰਚ ਚੁੱਕੇ ਹਾਂ। ਸੋ ਇਸ ਚੀਜ਼ ਦੇ ਲਈ ਤੁਹਾਨੂੰ ਸਾਰਿਆਂ ਨੂੰ ਵੀ ਅਸੀਂ ਬਹੁਤ-ਬਹੁਤ ਵਧਾਈ ਦਿੰਦੇ ਹਾਂ ਤੇ ਬਹੁਤ-ਬਹੁਤ ਥੈਂਕ ਯੂ, ਤੁਸੀਂ ਇੰਨਾ ਚਿਰ ਤੋਂ ਜਿਹੜਾ ਸਾਥ ਦਿੰਦੇ ਆ ਰਹੇ ਹੋ ਪੰਜਾਬੀ ਰੇਡੀਓ USA ਦਾ। ਤੇ ਦੀਪਕ ਜੀ, ਜਾਂਦੇ ਜਾਂਦੇ ਜੇ ਆਪਾਂ ਖਬਰ ਕਰਦੇ ਜਾਈਏ, ਤਲਾਕ ਨੂੰ ਲੈ ਕੇ ਕਹਿੰਦੇ ਵੀ ਹੁਣ 6 ਮਹੀਨੇ ਦੀ ਉਡੀਕ ਖਤਮ। ਬਿਲਕੁਲ ਜੀ, ਇਹ ਖਬਰ ਸੁਪਰੀਮ ਕੋਰਟ ਦੇ ਹਵਾਲੇ ਨਾਲ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਇੱਕ ਮਾਮਲਾ ਪਹੁੰਚਦਾ ਤੇ ਉਸ ਮਾਮਲੇ ਤੇ ਗੌਰ ਕਰਦਿਆਂ ਜੱਜ ਸਾਹਿਬਾਨਾਂ ਦਾ ਬੈਂਚ ਇਹ ਫੈਸਲਾ ਸੁਣਾਉਂਦਾ ਕਿ ਜੇ ਸੁਲ੍ਹਾ ਦੀ ਗੁੰਜਾਇਸ਼ ਹੀ ਨਹੀਂ ਬਚੀ, ਜੇਕਰ ਇਹ ਬਚੇ ਹੀ ਨਹੀਂਗਾ ਕਿ ਹੁਣ ਇਹ ਰਿਸ਼ਤਾ ਅੱਗੇ ਵੱਧ ਸਕਦਾ, ਤਾਂ ਫਿਰ 6 ਮਹੀਨੇ ਹੋਰ ਉਡੀਕ ਕਾਹਦੀ, ਕਹਿੰਦਾ ਕਿ ਮਾਮਲਾ ਤੁਰੰਤ ਨਿਬੇੜੋ। ਸੋ ਇਹ ਅਸਲ 'ਚ ਧਾਰਾ 142(1) ਦੇ ਤਹਿਤ ਇਹ ਸੁਪਰੀਮ ਕੋਰਟ ਕੋਲ ਅਧਿਕਾਰ ਹੁੰਦਾ ਕਿ ਉਹ ਕੋਈ ਅਜਿਹਾ ਫੈਸਲਾ ਜੇਕਰ ਲੱਗੇ ਉਹਨਾਂ ਨੂੰ ਕਿ ਫੌਰੀ ਲੈਣ ਵਾਲਾ, ਤਾਂ ਉਸ ਤੋਂ ਬਾਹਰ ਜਾ ਕੇ ਲੈ ਸਕਦੇ ਨੇ। ਇਸ ਲਈ ਧਾਰਾ 142(1) ਦੇ ਤਹਿਤ ਕਹਿੰਦੇ ਕਿ ਸੁਪਰੀਮ ਕੋਰਟ ਨੇ ਇਹ ਰੱਖਿਆ ਕਿ ਸਿੱਖਲੀ ਅਦਾਲਤ ਮੁਤਾਬਕ ਕਿ ਇਹ ਤਸੱਲੀ ਹੋਣ ਤੇ ਕਿ ਹਾਂ ਹੁਣ ਇਹ ਸੰਵਿਧਾਨ ਧਾਰਾ 142 ਤਹਿਤ ਇਹਨੂੰ ਭੰਗ ਕੀਤਾ ਜਾ ਸਕਦਾ, ਤਾਂ ਉਹ ਤੁਰੰਤ ਨਿਰਦੇਸ਼ ਦੇ ਸਕਦੇ ਨੇ। ਇੱਕ ਮਾਮਲੇ 'ਚ ਉਹਨਾਂ ਨੇ ਯਾਦ ਦਿੱਤਾ ਕਿ ਜਦੋਂ ਰਿਸ਼ਤਾ ਹੁਣ ਪਤਾ ਅੱਗੇ ਵਧਣਾ ਹੀ ਨਹੀਂਗਾ, ਹੈ ਨਾ, ਇਹ ਇਕੱਠਿਆ ਰਹਿ ਹੀ ਨਹੀਂ ਸਕਦੇ, ਸੰਭਾਵਨਾ ਹੀ ਨਹੀਂ ਕਿਤੇ, ਤਾਂ ਫਿਰ ਕਹਿੰਦੇ ਇਹਦਾ ਮਤਲਬ ਇਹ ਨਹੀਂਗਾ ਕਿ ਹੁਣ ਸਿੱਧੀਆਂ ਸੁਪਰੀਮ ਕੋਰਟ 'ਚ ਆਉਣ ਲੱਗ ਜਾਣਗੇ ਜੇ ਇਹ ਮਾਮਲੇ। ਉਹ ਮਾਮਲੇ ਉਸੇ ਪੜਾਅ ਅਨੁਸਾਰ ਚੱਲਣੇ ਆ। ਪਰ ਜਿਹੜੇ ਮਾਮਲਿਆਂ 'ਚ ਲੱਗੇ ਜਾਂ ਫਿਰ ਉਹਨੂੰ ਜਿਹੜੀਆਂ ਮਤਲਬ ਪਰਿਵਾਰਕ ਅਦਾਲਤਾਂ ਹੁੰਦੀਆਂ ਨੇ ਉਹਨਾਂ 'ਚ ਹੁੰਦੀਆਂ ਨੇ, ਪਰ ਇਹਦੇ ਨਾਲ ਇਹ ਨਹੀਂਗਾ ਕਿ ਹਾਂ ਜਿਹੜਾ ਤੁਹਾਡਾ ਖਰਚਾ ਏ ਜਿਹੜਾ ਲੱਗਣਾ ਹੁੰਦਾ ਹੈ ਨਾ, ਉਹਦੇ ਤੇ ਕੋਈ ਅਸਰ ਪਊਗਾ। ਉਹ ਉਸੇ ਤਰ੍ਹਾਂ ਗੌਰ ਕੀਤਾ ਜਾਊਗਾ ਕਿ ਕੌਣ ਕਿੰਨਾ ਕਮਾਉਂਦਾ ਹੈ, ਕਿਹਦੇ ਖਰਚੇ ਦੀ ਲੋੜ ਹੈ, ਉਹ ਕਿਵੇਂ ਪੇ ਹੋਣਾ, ਉਹ ਸਾਰੇ ਮਾਮਲਾ ਗੌਰ ਕੀਤਾ ਜਾਊਗਾ। ਪਰ ਇਹ ਹੈ ਕਿ ਤਲਾਕ ਲੈ ਕੇ ਨਵਾਂ ਜੀਵਨ ਦੁਬਾਰਾ ਸ਼ੁਰੂ ਕਰਨ ਦੇ ਲਈ ਮੌਕਾ ਮਿਲ ਜਾਂਦਾ, ਉਹ 6 ਮਹੀਨੇ ਦੀ ਉਡੀਕ ਕਿਉਂ ਆ। ਸੋ ਅਜਿਹਾ ਇੱਕ ਫੈਸਲਾ ਸੁਪਰੀਮ ਕੋਰਟ ਦੇ ਹਵਾਲੇ ਨਾਲ ਸਾਹਮਣੇ ਆਇਆ। ਸੋ ਪਰ ਇਹਦਾ ਮਤਲਬ ਇਹ ਨਹੀਂ ਕਿ ਧਿਰਾਂ ਸਿੱਧੀਆਂ ਕਹਿੰਦੇ ਆਉਣ ਲੱਗ ਜਾਣ, ਪਰ ਜੇ ਸੁਲ੍ਹਾ ਦੀ ਗੁੰਜਾਇਸ਼ ਨਹੀਂ, ਫਿਰ 6 ਮਹੀਨੇ ਦੀ ਸਮੇਂ ਹੱਦ ਦੀ ਵੀ ਲੋੜ ਨਹੀਂ, ਤੁਰੰਤ ਤਲਾਕ ਦਾ ਹਿੱਲਾ ਕੀਤਾ ਜਾਊਗਾ। ਜੀ ਜੀ, ਸੋ ਥੈਂਕ ਯੂ ਦੀਪਕ ਜੀ, ਬੜੀ ਮਿਹਰਬਾਨੀ ਇਹਨਾਂ ਖਬਰਾਂ ਦੇ ਬਾਰੇ ਜਾਣਕਾਰੀ ਦੇਣ ਲਈ। ਸਤਿ ਸ਼੍ਰੀ ਅਕਾਲ ਜੀ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਹੁਣ ਇੱਥੇ ਹੀ ਸਮਾਪਤ ਹੈ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।